ਵਿਵਸਥਾ ਦੇ ਵਿੱਚ ਕਿਸੇ ਵੀ ਇੱਕ ਵਿਅਕਤੀ ਨੂੰ ਜਾਂ ਇੱਕ ਪਰਿਵਾਰ ਨੂੰ ਇੰਨਾ ਜ਼ਿਆਦਾ ਤਾਕਤਵਰ ਨਾ ਬਣਾਓ ਕਿ ਕੱਲ੍ਹ ਨੂੰ ਤੁਹਾਡੇ ਲਈ ਉਹ ਜਿੰਨ ਬਣ ਜਾਵੇ। ਪੁਲਿਸ ਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਬੰਦੇ ਨੇ ਹੈਲਮਟ ਨਹੀਂ ਲਾਇਆ, ਕੋਈ ਆਰਪੀ ਨਹੀਂ, ਕੋਈ ਇਹ ਨਹੀਂ ਪਤਾ ਲੱਗਦਾ ਕਿ ਬੰਦੇ ਕੋਲ ਰਿਵਾਲਵਰ ਵੀ ਹੋ ਸਕਦਾ। ਜੇਕਰ ਉਹ ਸਖਤੀ ਕੀਤੀ, ਹੁਣ ਉਹ ਸਖਤੀ ਕਿਉਂ ਨਹੀਂ ਹੁੰਦੀ? ਪੁਲਿਸ ਦੇ ਕੰਮ ਦੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਬਹੁਤ ਆ। ਇਹਨੂੰ ਬੰਦਾ ਜੀ ਮੇਰਾ ਜੀ ਛੱਡ ਦਿਓ ਜੀ। ਉਹ ਫੋਨ ਵੀ ਤਾਂ ਅਸੀਂ ਕਰਾਉਨੇ, ਉਹਦੇ ਲਈ ਸੁਸਾਇਟੀ ਨੂੰ ਵੀ ਸਿਵਲ ਹੋਣਾ ਪੈਣਾ। ਕਾਂਗਰਸ ਦੀ ਗੱਲ ਕਰੀਏ ਤਾਂ ਰਸੂਲਪੁਰ ਹੁਣਾਂ ਦੇ ਹਰੇਕ ਮੋਟਰ ਤੇ ਵੱਡਾ ਵੱਡਾ ਕਰਕੇ ਲਿਖਿਆ ਹੋਇਆ ਕੁਲਵਿੰਦਰ ਰਸੂਲਪੁਰ। ਕੱਲ ਪੋਸਟਰ ਪਾੜ ਰਹੇ ਸੀ ਉਹ ਆਪਣੇ ਦਫ਼ਤਰ ਚੋਂ। ਹੁਣ ਉਹਨਾਂ ਨੂੰ ਕਿੱਦਾਂ ਡੀਲ ਕਰਨਾ, ਜਾਂ ਉਹ ਤੁਹਾਡੇ ਡੈਮੇਜ ਕਰ ਸਕਦੇ ਨੇ ਵੋਟਾਂ ਨੂੰ, ਤਾਂ ਕੀ ਸੋਚਿਆ ਕਿ ਵਿਉਂਤਬੰਦੀ ਕੀ ਹੈ ਰਸੂਲਪੁਰ ਹੁਣਾਂ ਨੂੰ ਲੈ ਕੇ? ਅੱਜ ਉੱਥੇ ਸੀਗੇ ਨਾਲ ਖੜੇ ਹੋਏ ਆ, ਉੱਥੋਂ ਫਾਰਮ ਭਰਨ ਤੋਂ ਬਾਅਦ ਸਾਡੀ ਕਾਫੀ ਲੰਬੀ ਮੰਤਰਣਾ। ਰਸੂਲਪੁਰ ਸਾਹਿਬ ਆਏ ਜਾਂ ਨਹੀਂ ਇਹ ਦੱਸੋ? ਰਸੂਲਪੁਰ ਸਾਹਿਬ ਨਹੀਂ ਆਏ, ਲੇਕਿਨ ਉਹਨਾਂ ਨੂੰ ਠੀਕ ਹੈ, ਤੁਸੀਂ ਮੁੱਦੇ ਤਾਂ ਸਾਰੇ ਗਿਣਾ ਸਕਦੇ ਨੇ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟ ਰਿਹਾ, ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਤੁਹਾਡੇ ਕੋਲ ਹੱਲ ਕਿਹੋ ਜਿਹਾ? ਜਦੋਂ ਤੁਸੀਂ ਲੋਕਾਂ ਨੂੰ ਹੱਲ ਦੱਸੋਗੇ, ਸਾਡੇ ਦਰਸ਼ਕ ਸੁਣਨਗੇ, ਉਹ ਫਿਰ ਪ੍ਰਭਾਵਿਤ ਹੋਣਗੇ, ਫਿਰ ਮੈਂਟਲੀ ਤੌਰ ਤੇ ਇਸ ਬਾਰੇ ਸੋਚਣਗੇ ਕਿ ਇਹ ਵਿਅਕਤੀ ਜਿਹੜੀ ਗੱਲ ਕਰ ਰਿਹਾ ਇਸ ਦੇ ਹੱਲ ਦੇ ਵਿੱਚ ਦਮ ਹੈ, ਇਹ ਹੱਲ 'ਚ ਅਪਲਾਈ ਕਰਾਂਗੇ ਤਾਂ ਸ਼ਾਇਦ ਕੁਝ ਹੋ ਸਕਦਾ ਹੈ। ਰਾਜਕੁਮਾਰ ਉਹਨਾਂ ਦੀ ਪਾਰਟੀ ਬਣਨ ਦੀ, ਉਹ ਤਾਂ ਹੁਣ ਪੁਲਿਸ ਦਾ ਡੰਡਾ ਦਿਖਾ ਕੇ ਲੈ ਕੇ ਉੱਧਰ ਉਹਨਾਂ ਨੂੰ, ਮੇਰੇ ਨਾਲ ਇੱਦਾਂ ਕੋਈ ਕਰ ਨਹੀਂ ਸਕਦਾ। ਹਰ ਸਾਲ ਅਕਤੂਬਰ ਦੇ ਮਹੀਨੇ 'ਚ ਝੋਨੇ ਦੀ ਕਟਾਈ ਹੋਣੀ ਹੈ ਤੇ ਉਹ ਕਟਾਈ ਹੋਣੀ ਹੈ ਸ਼ੈਲਰ ਨਾਲ, ਉਹ ਹਰ ਸਾਲ ਦਾ ਮੁੱਦਾ ਹੈ ਜੀ। ਹੁਣ ਭਗਵੰਤ ਮਾਨ ਹੁਣੀ ਸੁਖਨਾ ਤੀਜੇ ਸਾਲ 'ਚ ਜਾ ਰਹੇ ਆ ਜੀ ਜੀ, ਇਹਨਾਂ ਨੂੰ ਤੀਜੇ ਸਾਲ ਤੱਕ ਹਾਲੇ ਤੱਕ ਇਹ ਨਹੀਂ ਸਮਝ ਲੱਗੀ ਸੀ ਵੀ ਹੁਣ ਝੋਨਾ ਕੱਟ ਹੋਣਾ ਤਾਂ ਮੇਰਾ ਇੰਤਜ਼ਾਮ ਪਹਿਲਾਂ ਕਰ ਦਵਾਂ। ਔਰ ਦੂਜਾ ਜਿਹੜੇ ਸਾਡੇ ਸੂਬੇ ਦੇ ਪ੍ਰਧਾਨ ਹੈਗੇ ਆ ਜਾਂ ਸਾਡੇ ਪ੍ਰਭਾਰੀ ਹੈਗੇ ਆ, ਇਹਨਾਂ ਲੋਕਾਂ ਨੇ ਪਿਛਲੇ 3-4 ਸਾਲ ਦੇ ਵਿੱਚ ਪਾਰਟੀ ਦੀ ਜਖਣਾ ਪੱਟਣ ਦੀ ਕੋਈ ਕਸਰ ਨਹੀਂ ਛੱਡੀ। ਜੀ ਜੀ, ਸ਼ੁਕਰੀਆ ਜੀ। ਸੋ ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਹੈ ਕਿ ਤੁਸੀਂ ਅੱਜ ਨਾਮਜ਼ਦਗੀ ਪੱਤਰ ਭਰਿਆ ਹੈ, ਕੀ ਬਲਬਲੇ ਨੇ ਕਾਂਗਰਸ ਦੇ ਵਿੱਚ ਆ ਕੇ ਪਹਿਲਾ ਨਾਮਜ਼ਦਗੀ ਪੱਤਰ ਭਰਨਾ, ਸਾਰੀ ਲੀਡਰਸ਼ਿਪ ਦੇ ਨਾਲ ਮਿਲਣਾ, ਕੀ ਬਲਬਲੇ ਨੇ ਮੰਨਦੇ? ਹਾਂ ਦੇਖੋ, ਪਹਿਲਾਂ ਤੁਹਾਡਾ ਧੰਨਵਾਦ ਸਾਰੇ ਸਾਥੀਓ। ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ, ਬੜੀ ਪ੍ਰਸੰਨਤਾ ਮਹਿਸੂਸ ਹੋ ਰਹੀ ਹੈ ਇਸ ਤਰੀਕੇ ਨਾਲ ਕਿ ਜਿਸ ਕਾਂਗਰਸ ਬਾਰੇ ਅਸੀਂ ਸੁਣਦੇ ਰਹੇ ਹਾਂ ਵੀ ਅੱਜ ਤੋਂ 100 ਸਾਲ ਤੋਂ ਪੁਰਾਣੀ ਜ਼ਿਆਦਾ ਪਾਰਟੀ ਹੈ, ਆਜ਼ਾਦੀ ਦੇ ਦੌਰ ਤੋਂ ਲੈ ਕੇ ਅੱਜ ਤੱਕ ਦਾ ਸੰਘਰਸ਼ ਔਰ ਬਲਿਦਾਨ ਦੇਣ ਵਾਲੀ ਪਾਰਟੀ ਦੇ ਨਾਮ ਤੇ ਗੱਲ ਕਰਾਂ, ਉਸ ਪੈਨ ਇੰਡੀਆ ਜਿਹੜਾ ਫੈਲਾਅ ਆ, ਉਸ ਪਾਰਟੀ ਦੇ ਵਿੱਚ ਮੈਂ ਇੱਕ ਚੱਬੇ ਵਾਲਾ ਹਲਕੇ ਤੋਂ ਨੁਮਾਇੰਦਾ ਬਣਨ ਜਾ ਰਿਹਾ ਪਾਰਟੀ ਦਾ। ਔਰ ਮੈਨੂੰ ਇਹ ਬਹੁਤ ਹੀ ਜਿੱਥੇ ਖੁਸ਼ੀ ਹੋ ਰਹੀ ਹੈ ਔਰ ਥੋੜਾ ਮਾਣ ਵੀ ਮਹਿਸੂਸ ਹੋ ਰਿਹਾ। ਔਰ ਦੂਜਾ ਮੇਰੇ ਮਨ 'ਚ ਇਸ ਗੱਲ ਨੂੰ ਬਲਬਲਾ ਲੈ ਕੇ ਵੀ ਹੈਗਾ ਕਿ ਪਰਮਪਿਤਾ ਪਰਮੇਸ਼ਵਰ ਮੈਨੂੰ ਇੰਨਾ ਯੋਗ ਬਣਾਵੇ, ਮੈਨੂੰ ਮਜ਼ਬੂਤੀ ਦੇਵੇ ਕਿ ਮੈਂ ਹਲਕੇ ਦੇ ਲੋਕਾਂ ਦੇ ਕੋਈ ਸੁੱਖ ਦੀ ਸਾਹ ਆਵੇ, ਉਹਨਾਂ ਦੀ ਕੋਈ ਮੈਂ ਮਦਦ ਕਰ ਸਕਾਂ, ਉਹਨਾਂ ਦੀ ਜ਼ਿੰਦਗੀ 'ਚ ਮੈਂ ਕੋਈ ਉਹਨਾਂ ਦੇ ਦੁੱਖ ਨੂੰ ਘਟਾ ਸਕਾਂ, ਉਹਨਾਂ ਦੇ ਕੰਮ ਆ ਸਕਾਂ, ਤਾਂ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਭਾਗਸ਼ਾਲੀ ਸਮਝਾਂ ਜੀ। ਸੋ ਜਿੱਦਾਂ ਮੈਂ ਗੱਲ ਕਰਦਾ ਆ ਰਿਹਾ ਸੀ ਕਿ ਅਲੱਦ ਪਲੱਦ ਬਹੁਤ ਹੋਈ, ਚੱਬੇਵਾਲ ਪਤਾ ਨਹੀਂ ਜਾਣਿਆ ਹੀ ਇਸੇ ਲਈ ਜਾਂਦਾ ਹੈ ਕਿ ਪਹਿਲਾਂ ਜਿਹੜੇ ਰਾਜਕੁਮਾਰ ਚੱਬੇਵਾਲ ਸਾਹਿਬ ਸੀ ਉਹ ਸਿਰ ਤੇ ਪੰਡਾਂ ਲਈ ਫਿਰਦੇ ਸੀ, ਜੰਜੀਰਾਂ ਹੱਥਾਂ 'ਚ ਪਾਈ ਫਿਰਦੇ ਸੀ, ਪਰ ਅਚਾਨਕ ਹੀ ਉਹਨਾਂ ਦਾ ਮੋਹ ਜਾਗ ਗਿਆ ਤੇ ਆਮ ਆਦਮੀ ਪਾਰਟੀ ਵਾਲੀ ਕੁਰਸੀ ਮਲੱਕ ਲਈ ਜਾ ਕੇ ਉਹਨਾਂ ਨੂੰ MP ਬਣਾ ਦਿੱਤਾ ਗਿਆ ਇੱਥੋਂ, ਤੇ ਹੁਣ ਉਹਨਾਂ ਨੇ ਆਪਣੇ ਸੁਪੁੱਤਰ ਨੂੰ ਅੱਗੇ ਲਾਇਆ, ਟਿਕਟ ਦਵਾ ਲਈ ਹੈ। ਤੇ ਦੂਜੇ ਪਾਸੇ ਸੋਹਣ ਸਿੰਘ ਠੰਡਲ ਹੋਣਾ ਦੀ ਜਦੋਂ ਗੱਲ ਕਰ ਰਹੇ ਆ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਨ। ਸ਼੍ਰੋਮਣੀ ਅਕਾਲੀ ਦਲ ਜਿਵੇਂ ਐਲਾਨ ਕਰਦਾ ਕਿ ਭਾਈ ਸਾਡੇ ਹੱਥ ਖੜੇ ਨੇ, ਅਸੀਂ ਚੋਣ 'ਚ ਹਿੱਸਾ ਨਹੀਂ ਲੈਣਾ, ਉਹ ਵੀ ਛੜੱਪਾ ਮਾਰ ਜਾਂਦੇ ਨੇ। ਪਰ ਤੁਹਾਡਾ ਕਹਿੰਦੇ ਬੈਠੇ ਸੁੱਤਿਆਂ ਪਤਾ ਹੀ ਨਹੀਂ ਲੱਗਿਆ। ਇੱਥੋਂ ਤੱਕ ਕਿ ਜਰਨਲਿਸਟਿਕ ਹਲਕਿਆਂ ਦੇ ਵਿੱਚ ਵੀ ਇਹ ਗੱਲ ਸੀ ਕਿ ਕਦੀ ਸੁਣਿਆ ਹੀ ਨਹੀਂ ਕਿ ਰਣਜੀਤ ਕੁਮਾਰ ਹੋਣੀ ਐਡਵੋਕੇਟ ਸਾਹਿਬ ਕਦੋਂ ਕਾਂਗਰਸ 'ਚ ਗਏ ਨੇ। ਇਹ ਜ਼ਰਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਾਂਗਰਸ 'ਚ ਤੁਸੀਂ ਗਏ ਕਦੋਂ ਸੀ, ਜਾਂ ਫਿਰ ਆ ਇਲੈਕਸ਼ਨਾਂ ਦਾ ਦੌਰ ਆਉਂਦੇ ਸਾਰੀ ਗੱਲ ਬਣੀ ਹੈ? ਨਹੀਂ, ਐਸਾ ਹੈ ਕਿਸੇ ਵੀ, ਜਿੱਦਾਂ ਮੈਂ ਬਹੁਜਨ ਸਮਾਜ ਪਾਰਟੀ 'ਚ ਬਹੁਤ ਸਾਲ ਬਹੁਜਨ ਅੰਦੋਲਨ 'ਚ ਮੈਂ ਜੁੜਿਆ ਹੋਇਆ, 22-25 ਸਾਲ ਦਾ ਮੇਰਾ ਹੈਗਾ ਉਸ ਅੰਦੋਲਨ 'ਚ ਕੰਮ ਕਰਨ ਦਾ। ਠੀਕ ਹੈ ਜੀ। ਤੋਂ ਪਹਿਲਾਂ ਕਦੀ ਖਿਆਲ ਨਹੀਂ ਆਇਆ ਕਿ ਮੈਂ ਕਦੀ ਕਿਸੇ ਪਾਰਟੀ ਦੇ ਵਿੱਚ ਜਾਣਾ। ਅਸੀਂ ਪਹਿਲਾਂ ਵੀ ਇਲੈਕਸ਼ਨ ਹਾਰਦੇ ਰਹੇ ਹਾਂ, ਬਹੁਤ ਸਾਰੇ ਅਸੀਂ ਸੰਘਰਸ਼ ਕੀਤੇ ਆ, ਬਹੁਤ ਸਾਰੇ ਅਸੀਂ ਇਹ ਚੀਜ਼ਾਂ ਨੂੰ ਸਹਿਆ ਆ, ਔਰ ਅਸੀਂ ਉਹਨਾਂ ਦਿਨਾਂ 'ਚ ਵੀ ਪਾਰਟੀ 'ਚ ਕੰਮ ਕੀਤਾ ਜਿਨ੍ਹਾਂ ਦਿਨਾਂ ਸਾਡੇ ਕੋਲ ਸਕੂਟਰ ਵੀ ਨਹੀਂ ਹੁੰਦਾ ਸੀ। ਠੀਕ ਹੈ ਜੀ। ਸਾਈਕਲਾਂ ਤੇ ਵੀ ਘੁੰਮੇ ਅਸੀਂ ਰੋਟੀਆਂ ਗੋਲ ਕਰਕੇ ਆਪਣੇ ਮੋਮੀ ਲਿਫਾਫੇ 'ਚ ਪਾ ਕੇ ਲੁਧਿਆਣੇ ਜਲੰਧਰ ਰੈਲੀਆਂ 'ਚ ਵੀ ਜਾਂਦੇ ਰਹੇ। ਬਸਪਾ ਲਈ ਠੀਕ ਹੈ, ਬਸਪਾ ਲਈ ਕੰਮ ਕਰ ਰਹੇ। ਜਿਹੜੇ ਵਿਪਰੀਤ ਸਥਿਤੀਆਂ ਸੀ ਉਹਨਾਂ ਦੇ ਵਿੱਚ ਵੀ ਕੰਮ ਕੀਤਾ, ਲੇਕਿਨ ਪਿਛਲੇ 2-4 ਸਾਲ ਤੋਂ ਸਾਨੂੰ ਐ ਫੀਲ ਹੋ ਰਿਹਾ ਸੀ, ਮੈਨੂੰ ਔਰ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੀਡਰ ਸਾਹਿਬਾਨ, ਵੀ ਜਿਹੜੀ ਧਾਰ ਸਾਹਿਬ ਕਾਸ਼ੀ ਰਾਮ ਜੀ ਵਿੱਚ ਸੀਗੀ, ਉਹ ਸਰਕਾਰ ਨੂੰ ਵੰਗਾਰਦੇ ਸੀ ਜੀ, ਸਰਕਾਰ ਦੇ ਖਿਲਾਫ ਖੜਦੇ ਸੀ, ਲੋਕਾਂ ਦੇ ਮੁੱਦੇ ਲੈ ਕੇ ਉਹ ਸੜਕਾਂ 'ਤੇ ਨਿਕਲ ਜਾਂਦੇ ਸੀ ਜੀ, ਔਰ ਉਹ ਬੜੀ ਦਲੇਰੀ ਨਾਲ ਸਾਹਮਣਾ ਕਰਦੇ ਸੀ ਤੇ ਵਰਕਰ ਵੀ ਉਦਾਂ ਦਾ ਸੀ। ਲੇਕਿਨ ਪਿਛਲੇ 3-4 ਸਾਲ ਤੋਂ ਅਸੀਂ ਇਹ ਫੀਲ ਕਰਦੇ ਸੀ ਕਿ ਜਿਹੜੀ ਸਾਡੀ ਹਾਈ ਕਮਾਂਡ ਹੈ ਉਹ ਐਂ ਲੱਗਦਾ ਸੀ ਵੀ ਜਿੱਦਾਂ ਮੋਦੀ ਸਰਕਾਰ ਦੇ ਅੰਗ ਹੀ ਬਣ ਗਈ ਹੋਆ, ਵੀ ਮੋਦੀ ਸਰਕਾਰ ਦਾ ਵਿਰੋਧ ਕਰਨਾ
ਉਹਦੇ ਬਾਰੇ ਇੰਨਾ ਕੂਵਤ ਨਹੀਂ ਰੱਖਦੇ ਸੀ ਵੀ ਬੋਲਿਆ ਜਾਵੇ। ਲੜਾਈ ਲੜਨੀ ਛੱਡ ਦਿੱਤੀ ਹੈ, ਲੜਾਈ ਲੜਨੀ ਛੱਡ ਦਿੱਤੀ ਸੀ, ਘਰ 'ਚ ਬੈਠ ਕੇ ਸਾਰੀ ਗੱਲ ਕਰਨੀ, ਬਾਹਰ ਨਹੀਂ ਨਿਕਲਣਾ। ਔਰ ਦੂਜਾ ਜਿਹੜੇ ਸਾਡੇ ਸੂਬੇ ਦੇ ਪ੍ਰਧਾਨ ਹੈਗੇ ਆ ਜਾਂ ਸਾਡੇ ਪ੍ਰਭਾਰੀ ਹੈਗੇ ਆ, ਇਹਨਾਂ ਲੋਕਾਂ ਨੇ ਪਿਛਲੇ 3-4 ਸਾਲ ਦੇ ਵਿੱਚ ਪਾਰਟੀ ਦੀ ਜਖਣਾ ਪੱਟਣ ਦੀ ਕੋਈ ਕਸਰ ਨਹੀਂ ਛੱਡੀ। ਵਰਕਰ ਬੱਚਾ ਬਹੁਤ ਮਿਹਨਤੀ ਹੈ, ਵਰਕਰ ਕੰਮ ਕਰਦਾ। ਅੱਜ ਵੀ ਵਰਕਰ ਸਕੂਟਰਾਂ, ਸਾਈਕਲਾਂ ਤੇ, 3 ਵੀਲਰਾਂ ਤੇ, ਟਾਟਾ ਏਸ ਤੇ ਆਪਣੀਆਂ ਹੀ ਚਲਾਉਂਦਾ ਉਹ ਪਾਰਟੀ ਦੇ ਵਿੱਚ। ਆਪ ਵੀ ਵਿਚਾਰਾ ਸਾਊਂਡ ਲਾਉਂਦਾ, ਆਪ ਵੀ ਵਿਚਾਰਾ ਦਰੀਆਂ ਲਾਉਂਦਾ। ਬਹੁਤ ਵਰਕਰ ਨਹੀਂ, ਕੋਈ ਮੈਨੂੰ ਸ਼ਿਕਾਇਤ ਨਹੀਂ। ਲੀਡਰਸ਼ਿਪ ਤੋਂ ਮੈਨੂੰ ਸ਼ਿਕਾਇਤ ਸੀਗੀ, ਔਰ ਇਹ ਗੱਲਾਂ ਮੈਂ ਕਰਨ ਦੀ ਕੋਸ਼ਿਸ਼ ਵੀ ਕੀਤੀ, ਲੇਕਿਨ ਜਦੋਂ ਸੁਣਵਾਈ ਕੋਈ ਨਹੀਂ ਹੋਈ ਤਾਂ ਫਿਰ ਮੈਂ ਘਰ ਬੈਠ ਗਿਆ ਜੀ। ਔਰ ਇਸੇ ਦੌਰਾਨ ਕਾਂਗਰਸ ਤੇ ਵੀ ਮੇਰੀ ਨਜ਼ਰ ਚੱਲ ਰਹੀ ਸੀਗੀ ਵੀ ਕੀ ਹੋ ਰਿਹਾ। ਰਾਹੁਲ ਗਾਂਧੀ ਜੀ, ਜਿਹੜਾ ਸਾਡਾ ਬਸਪਾ ਦਾ ਏਜੰਡਾ ਸੀਗਾ, ਸੰਵਿਧਾਨ ਦਾ, ਲੋਕਤੰਤਰ ਦਾ, ਨਿਆਂ ਤੇ ਆਧਾਰਿਤ ਵਿਵਸਥਾ ਦਾ, ਸਮਾਜਿਕ ਨਿਆਂ ਦੇ ਜਿਹੜੇ ਮੁੱਦੇ ਸੀਗੇ, ਉਹਨਾਂ ਸਾਰੇ ਮੁੱਦਿਆਂ ਦੇ ਉੱਪਰ ਸਾਹਿਬ ਕਾਸ਼ੀ ਰਾਮ ਜੀ ਨੇ ਅੰਦੋਲਨ ਕੀਤਾ। ਸਾਹਿਬ ਕਾਸ਼ੀ ਰਾਮ ਜੀ ਨੇ ਬੈਕਵਰਡ ਕਲਾਸਿਸ ਦੇ ਰਿਜ਼ਰਵੇਸ਼ਨ, OBC ਰਿਜ਼ਰਵੇਸ਼ਨ ਦਾ ਮੁੱਦਾ ਉਠਾਇਆ, ਮੰਡਲ ਕਮਿਸ਼ਨ ਦਾ ਉਠਾਇਆ, OBC ਦੀ ਕਾਊਂਟਿੰਗ, ਕਾਸਟ ਸੈਂਸਸ ਦਾ ਮੁੱਦਾ ਉਠਾਇਆ, ਉਹਨਾਂ ਨੇ ਰਾਖਵੇਂਕਰਨ ਦੇ ਪ੍ਰੋਪਰ ਲਾਗੂ ਕਰਨ ਦਾ ਉਹਨਾਂ ਨੇ ਮੁੱਦਾ ਉਠਾਇਆ। ਤਾਂ ਉਹ ਸਾਰੇ ਮੁੱਦੇ ਅੱਜ ਸ਼੍ਰੀਮਾਨ ਰਾਹੁਲ ਗਾਂਧੀ ਜੀ ਉਠਾ ਰਹੇ। ਔਰ ਪਿਛਲੇ 3-4 ਸਾਲ ਤੋਂ ਤੁਸੀਂ ਵੀ ਨਜ਼ਰ ਮਾਰਦੇ, ਤੁਸੀਂ ਪੱਤਰਕਾਰ ਹੋ, ਕਿ ਬੜੇ ਸੁਚੱਜੇ ਢੰਗ ਨਾਲ ਔਰ ਬੜੇ ਮਤਲਬ ਕਿ ਮਜ਼ਬੂਤੀ ਨਾਲ ਉਹ ਮੁੱਦੇ ਚੱਕ ਰਹੇ ਆ, ਔਰ ਪਾਰਲੀਮੈਂਟ 'ਚ ਵੀ ਚੱਕਦੇ ਆ, ਪ੍ਰੈਸ 'ਚ ਵੀ ਰੱਖਦੇ ਆ, ਔਰ ਗੱਲ ਨੂੰ ਚੁੱਕਦੇ ਹੀ ਨਹੀਂ ਹੈ। ਉਹ ਗੱਲਾਂ ਨੂੰ ਲੈ ਕੇ, ਉਹਨਾਂ ਤੱਥਾਂ ਨੂੰ ਲੈ ਕੇ, ਉਹਨਾਂ ਮੁੱਦਿਆਂ ਨੂੰ ਲੈ ਕੇ ਪਿੰਡ ਮੁਹੱਲੇ ਸੜਕਾਂ ਤੇ ਉਹ ਜਾ ਵੀ ਰਹੇ ਨੇ। ਔਰ ਜਿਹੜਾ ਨਤੀਜਾ ਹੋਇਆ ਕਿ ਉਹਨਾਂ ਨੂੰ ਚੰਗਾ ਹੁੰਗਾਰਾ ਵੀ ਉਹਨਾਂ ਨੂੰ ਮਿਲਿਆ। ਉਸ ਹੁੰਗਾਰੇ ਨਾਲ ਜਿਹੜੀ ਕਾਂਗਰਸ ਪਾਰਟੀ ਉਹ ਮਜ਼ਬੂਤੀ ਨਾਲ ਸਾਹਮਣੇ ਉੱਭਰ ਕੇ ਆਈ। ਪੰਜਾਬ ਦਾ ਹੀ ਨਤੀਜਾ ਤੁਸੀਂ ਦੇਖ ਲਓ, ਕਾਫੀ ਅੱਛਾ ਨਤੀਜਾ ਰਿਹਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਨੂੰ ਐਂ ਮਹਿਸੂਸ ਹੋਇਆ ਕਿ ਜਿਹੜੀ ਗੱਲ ਤਾਂ ਸਿਧਾਂਤਾਂ ਦੀ ਹੈ, ਗੱਲ ਉਸੂਲਾਂ ਦੀ ਹੈ, ਗੱਲ ਉਦੇਸ਼ਾਂ ਦੀ ਹੈ। ਜੇ ਮੇਰੇ ਉਦੇਸ਼ ਇੱਧਰਲੇ ਪਾਸੇ ਆ ਕੇ ਮੈਂ ਉਹਨਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਸਕਦਾ ਤਾਂ ਮੈਨੂੰ ਇੱਧਰ ਆਪਣੀ ਕੰਟਰੀਬਿਊਸ਼ਨ ਕਰਨੀ ਚਾਹੀਦੀ ਹੈ। ਉੱਥੇ ਤਾਂ ਮੇਰੇ ਲਈ ਰਾਸਤੇ ਬੰਦ ਹੈ ਵੀ ਅਸੀਂ ਗੱਲ ਹੀ ਨਹੀਂ ਕਰ ਸਕਦੇ, ਅਸੀਂ ਬੋਲ ਹੀ ਨਹੀਂ ਸਕਦੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਇੱਧਰ ਆਇਆ। ਜਿੱਥੇ ਤੱਕ ਰਹਿ ਗਈ ਰਾਜਕੁਮਾਰ ਉਹਨਾਂ ਦੀ ਪਾਰਟੀ ਬਣਨ ਦੀ, ਉਹ ਤਾਂ ਹੁਣ ਪੁਲਿਸ ਦਾ ਡੰਡਾ ਦਿਖਾ ਕੇ ਲੈ ਗਏ ਉੱਧਰ ਉਹਨਾਂ ਨੂੰ। ਮੇਰੇ ਨਾਲ ਇੱਦਾਂ ਕੋਈ ਕਰ ਨਹੀਂ ਸਕਦਾ। ਅੱਛਾ ਜੀ। ਸਾਡੇ ਤਾਂ ਮਤਲਬ ਕਿ ਗਰੀਬ ਗੁਰਬਤ ਬੰਦੇ ਆ, ਸਾਡੇ ਤਾਂ ਪੱਲੇ ਹੀ ਕੱਖ ਨਹੀਂ ਹੈਗਾ। ਉੱਤੋਂ ਐਡਵੋਕੇਟ ਮੰਨ ਲਓ। ਦੂਜੀ ਗੱਲ ਇਹ ਆ ਵੀ ਠੰਡਲ ਸਾਹਿਬ ਵੀ ਤਾਂ ਗਏ ਆ ਵੀ ਉਹਨਾਂ ਨੂੰ ਲੱਗਾ ਕਿ ਅਕਾਲੀ ਦਲ ਨੇ ਪਰਸੋਂ ਅਨਾਉਂਸ ਕਰਤਾ ਕਿ ਇਲੈਕਸ਼ਨ ਨਹੀਂ ਲੜਨਾ। ਉਹਨਾਂ ਨੇ ਕਿਹਾ ਮੇਰੀ ਸੀਟ ਜਾਂਦੀ ਲੱਗੀ, ਉਹ BJP ਚਲੇ ਗਏ। ਚਲੋ ਲੋਕਤੰਤਰ ਦੇ ਵਿੱਚ ਜੇ ਇਹ ਇੱਕ ਹੈ ਕਿ ਬੰਦਾ ਜੇ ਸਮਾਜਿਕ ਕੰਮ ਕਰਨ ਲਈ ਕੋਈ ਵੀ ਉਹ ਰਸਤਾ ਅਡਾਪਟ ਕਰਨਾ ਚਾਹੁੰਦਾ, ਲੋਕਤੰਤਰ ਉਹਨੂੰ ਆਜ਼ਾਦੀ ਦਿੰਦਾ, ਆਜ਼ਾਦੀ। ਔਰ ਦੂਜੀ ਗੱਲ, ਜੇ ਕੋਈ ਬੰਦਾ ਆਪਣੀ ਮਹੱਤਵਾਕਾਂਸ਼ਾ ਲਈ ਕਿਤੇ ਜਾਣਾ ਚਾਹੁੰਦਾ ਤਾਂ ਉਹਦੀ ਵੀ ਉਹਨੂੰ ਆਜ਼ਾਦੀ ਹੈ। ਅਲਟੀਮੇਟਲੀ ਲੋਕਾਂ ਨੇ ਤੈਅ ਕਰਨਾ ਵੀ ਸਹੀ ਕੌਣ ਹੈ, ਇਹ ਤਾਂ ਲੋਕਾਂ ਨੇ ਤੈਅ ਕਰਨਾ। ਤੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਜਿਹੜੀ ਆ ਬੜਾ ਵਧੀਆ ਇੰਟਰਸਟਿੰਗ ਹੋਣ ਜਾ ਰਿਹਾ, ਔਰ ਲੋਕਾਂ ਦੇ ਵਿੱਚ ਅਸੀਂ ਜਾਵਾਂਗੇ, ਆਪਣੀ ਗੱਲ ਰੱਖਾਂਗੇ ਜੀ। ਸੋ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਲੋਕਾਂ ਨੇ ਅੰਤਿਮ ਫੈਸਲਾ ਕਰਨਾ ਹੈ, ਪਰ MP ਚੋਣਾਂ ਦੇ ਵਿੱਚ ਵੀ ਤੁਸੀਂ ਬਸਪਾ ਦੇ ਵੱਲੋਂ ਚੋਣ ਲੜੀ, ਮੈਦਾਨ 'ਚ ਤੁਸੀਂ ਸੀ, ਲੜਾਈ ਨਜ਼ਰ ਵੀ ਆਈ ਕੁਛ ਹੱਦ ਤੱਕ। 49,000 ਦੇ ਕਰੀਬ ਤੁਹਾਨੂੰ ਵੋਟ ਪੈਂਦੀ ਹੈ। ਪਰ ਜੇ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਇਹ ਜਾਣਕਾਰੀ ਦੇ ਸਕੋ, ਜਿਸ ਹਲਕੇ 'ਚੋਂ ਇਸ ਸਮੇਂ ਤੁਸੀਂ ਚੋਣ ਲੜਨੀ ਹੈ, ਕੋਈ ਗਿਣਤੀ ਦੱਸੋ, ਮਿਣਤੀ ਦੱਸੋ, ਉੱਥੋਂ ਕਿੰਨੀ ਕੁ ਤੁਹਾਨੂੰ ਵੋਟ ਪਈ ਸੀ ਤੇ ਐਤਕੀ ਕਿੰਨਾ ਕੁ ਕੈਪਚਰ ਕਰਨ ਦਾ ਤੁਸੀਂ ਸੋਚਿਆ ਹੋਇਆ ਕਿ ਕਿੰਨੀ ਕੁ ਵੋਟ ਖਿੱਚ ਸਕਦੇ ਹੋ? ਉਹਦੇ 'ਚ ਬ੍ਰਦਰ ਇਸ ਤਰ੍ਹਾਂ ਸੀਗਾ, ਮੈਂ ਨਾ 2024 ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਦੇ 'ਚ ਮੈਂ ਕੈਂਡੀਡੇਟ ਨਹੀਂ ਸੀਗਾ ਲੋਕ ਸਭਾ ਦੀ ਉਮੀਦਵਾਰੀ ਦਾ। ਜਿਹੜਾ ਬਸਪਾ ਵੱਲੋਂ ਇੱਕ ਕੈਂਡੀਡੇਟ ਤੋਂ ਮੋਹਾਲੀ ਤੋਂ ਲੈ ਕੇ ਆਂਦਾ ਗਿਆ ਸੀਗਾ ਜੀ, ਉਹ ਕੈਂਡੀਡੇਟ ਜਿਹੜਾ ਹੈ ਉਹਨੂੰ ਇਹ ਪਾਰਟੀ ਵੱਲੋਂ ਉਹਨੂੰ ਪ੍ਰੋਜੈਕਟ ਸਾਡੇ ਲੋਕਲ ਵਰਕਰਾਂ ਨੂੰ ਸਾਰਿਆਂ ਨੂੰ ਇਗਨੋਰ ਕਰਕੇ ਮੋਹਾਲੀ ਤੋਂ ਇੱਕ ਕੈਂਡੀਡੇਟ ਲਿਆਂਦਾ ਗਿਆ। ਉਹ ਕੈਂਡੀਡੇਟ ਜਿੱਦਣ ਫਾਰਮ ਭਰਨੇ ਸੀਗੇ ਉਦੋਂ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ। ਹਾਂਜੀ ਹਾਂਜੀ। ਤੇ ਖੜੇ ਪੈਰ ਵਰਕਰ ਔਰ ਲੀਡਰ ਸਾਹਿਬਾਨ ਮੇਰੇ ਕੋਲ ਆ ਗਏ ਕਿ ਤੁਸੀਂ ਫਾਰਮ ਭਰੋ। ਹੁਣ ਮੈਂ 13 ਤਰੀਕ ਨੂੰ ਫਾਰਮ ਭਰਦਾ ਤੇ 31 ਤਰੀਕ ਨੂੰ ਇਲੈਕਸ਼ਨ ਆ ਤੇ 17 ਦਿਨਾਂ ਦੇ ਵਿੱਚ ਮੈਂ ਤਾਂ ਇੱਕ ਤਰੀਕੇ ਨਾਲ ਪਾਰਟੀ ਦੇ ਲਈ ਆਪਣਾ ਬਲੀਦਾਨ ਹੀ ਦਿੱਤਾ, ਕੁਰਬਾਨੀ ਹੀ ਦਿੱਤੀ ਜੀ ਜੀ ਜੀ। ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਲੜਨਾ ਹੋਵੇ ਘੱਟੋ ਘੱਟ 1.5 ਸਾਲ ਦੀ ਤਿਆਰੀ ਚਾਹੀਦੀ ਹੈ, ਸੰਗਠਨ ਮਜ਼ਬੂਤੀ ਚਾਹੀਦਾ। ਉਹਦੇ ਕਰਕੇ ਰਿਜ਼ਲਟ ਉਮੀਦਾਂ ਨਾਲੋਂ ਘੱਟ ਆਇਆ। ਲੇਕਿਨ ਚੱਬੇਵਾਲ ਦੇ ਵਿੱਚ ਅਸੀਂ 10,000 ਦੇ ਕਰੀਬ ਵੋਟ ਹਾਸਲ ਕੀਤੀ, ਕੱਲੇ ਚੱਬੇਵਾਲ ਹਲਕੇ ਦੇ ਵਿੱਚ। ਤੋ ਇੱਕ ਦੂਜੀ ਗੱਲ, ਚੱਬੇਵਾਲ 'ਚ ਮੈਂ 2 ਸਾਲ ਦੇ ਇੰਚਾਰਜ ਵੀ ਰਿਹਾ ਹੈਗਾ। ਚੱਬੇਵਾਲ ਹਲਕੇ ਦੀ ਮੈਨੂੰ ਕਾਫੀ ਅੱਛੀ ਜਾਣਕਾਰੀ ਵੀ ਹੈਗੀ। तो मैंने पार्टी संगठन के बहुत सारे अहुदेदार साहिबान का भी सहयोग है। और कांग्रेस एक बड़ी पार्टी है, पैन इंडिया इन्हां दा संगठन है, बेस बड़ा है। तो ये सारिया चीज़ां मिल के और दूजा परमपिता परमेश्वर के आशीर्वाद के नाल मेरा कद कदार क्षेत्र साफ सुथरा, कोई दाग नहीं है जी जी। पढ़े लिखे हैं, वकील है, प्रधान है एडवोकेट बार एसोसीएशन का। मैं इस समय प्रधान हो तुसीं बार एसोसीएशन? दूसरी बारी प्रधान बनया जिला बार एसोसीएशन। ठीक है जी, ये नवीं ते रोचक गल है सारे दर्शकों लई। तो वो ये चीज़ां जिहड़ियां हैगियां
ਸਮਾਜਿਕ ਤੌਰ ਤੇ ਵੀ ਮੈਂ ਐਕਟਿਵ ਹਾਂ ਕਾਫੀ ਸਾਲਾਂ ਤੋਂ ਜੀ। ਮੈਂ ਜਿਹਨਾਂ ਸੰਸਥਾਵਾਂ 'ਚ ਕੰਮ ਕਰਦਾ ਸਮਾਜਿਕ, ਉਹਨਾਂ ਦਾ ਮੈਂ ਨਾਮ ਲੈ ਕੇ ਰਾਜਨੀਤੀ ਦੇ ਵਿੱਚ ਨਹੀਂ ਉਹਨੂੰ ਪਾਉਣਾ ਚਾਹੁੰਦਾ। ਉਹ ਇੱਕ ਬਹੁਤ ਅੱਛੀਆਂ ਸਾਫ਼ ਸੁਥਰੀਆਂ ਸੰਸਥਾਵਾਂ ਜੀ ਜੀ ਜਿਨ੍ਹਾਂ ਨਾਲ ਮੈਂ ਬਹੁਤ ਸਾਲ ਜੁੜਿਆ ਰਿਹਾ। ਜੀ ਜੀ। ਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਜਾਵਾਂਗੇ ਜੀ। ਲੋਕਾਂ ਕੋਲੋਂ ਉਮੀਦ ਕਰਾਂਗੇ ਕਿ ਸਾਨੂੰ ਸਹਿਯੋਗ ਕਰਨ ਤੇ ਅਸੀਂ ਉਹਨਾਂ ਲਈ ਕੰਮ ਕਰੀਏ। ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਿਆਸੀ ਉਟਾ-ਫਟਕ ਵੀ ਬਹੁਤ ਹੈ ਤੇ ਚੱਬੇਵਾਲ ਦੇ ਵਿੱਚ ਰੁੱਸਣ ਹਸਾਉਣ ਵਾਲੇ ਬੰਦੇ ਵੀ ਬਹੁਤ ਨੇ। ਉਧਰੋਂ ਆਮ ਆਦਮੀ ਪਾਰਟੀ ਵਾਲੇ ਹਰਿੰਦਰ ਸੰਧੂ ਹੁਣੀ ਰੁੱਸੇ ਹੋਏ ਨੇ ਤੇ ਤੁਹਾਡੇ ਕਾਂਗਰਸ ਦੀ ਗੱਲ ਕਰੀਏ ਤਾਂ ਰਸੂਲਪੁਰ ਹੁਣਾਂ ਦੇ ਹਰੇਕ ਮੋਟਰ ਤੇ ਵੱਡਾ ਵੱਡਾ ਕਰਕੇ ਲਿਖਿਆ ਹੋਇਆ ਕੁਲਵਿੰਦਰ ਰਸੂਲਪੁਰ। ਬਹੁਤ ਸਾਰੇ ਏਰੀਏ 'ਚ ਜਦੋਂ ਘੁੰਮਦੇ ਆ ਅਸੀਂ ਤਸਵੀਰਾਂ ਦੇਖਦੇ ਆ। ਕੱਲ ਪੋਸਟਰ ਪਾੜ ਰਹੇ ਸੀ ਉਹ ਆਪਣੇ ਦਫ਼ਤਰ 'ਚੋਂ। ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ, ਕੋਈ ਕੋਆਰਡੀਨੇਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਤੁਸੀਂ ਵੀ ਸਾਡੇ ਭਰਾ ਹੋ, ਜੇਕਰ ਤੁਹਾਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਨੂੰ ਇਗਨੋਰ ਕੀਤਾ ਗਿਆ, ਕੋਈ ਲੀਡਰਸ਼ਿਪ ਨਾਲ ਤੁਹਾਡੀ ਗੱਲ ਹੋਈ ਹੋਵੇ ਵੀ ਹੁਣ ਉਹਨਾਂ ਨੂੰ ਕਿੱਦਾਂ ਡੀਲ ਕਰਨਾ ਜਾਂ ਉਹ ਤੁਹਾਡੇ ਡੈਮੇਜ ਕਰ ਸਕਦੇ ਨੇ ਵੋਟਾਂ ਨੂੰ, ਤਾਂ ਕੀ ਸੋਚਿਆ ਕਿ ਵਿਉਂਤਬੰਦੀ ਕੀ ਹੈ ਰਸੂਲਪੁਰ ਹੁਣਾਂ ਨੂੰ ਲੈ ਕੇ? ਦੇਖੋ ਦੋ ਚੀਜ਼ਾਂ ਹੈਗੀਆਂ। ਪਹਿਲੀ ਚੀਜ਼ ਹੈ ਸੰਗਠਨ ਜਿਹੜਾ ਹੈਗਾ ਇਹ 'ਚ ਬਹੁਤ ਸਾਰੇ ਹਜ਼ਾਰਾਂ ਲੋਕ ਕੰਮ ਕਰਦੇ ਆ ਜੀ ਤੇ ਘਰ 'ਚ ਸਾਡੇ 5-4 ਜੀ ਹੁੰਦੇ ਉਹਨਾਂ 'ਚ ਲੜਾਈ ਹੋ ਜਾਂਦੀ ਹੈ। ਤੇ ਸੰਗਠਨ ਦੇ ਵਿੱਚ ਇਹ ਚੀਜ਼ਾਂ ਦਾ ਹੋਣਾ, ਮਹੱਤਵਾਕਾਂਸ਼ਾਵਾਂ ਦਾ ਟਕਰਾਅ ਹੋਣਾ, ਵਿਚਾਰਾਂ ਦੇ ਵਿੱਚ ਆਪਸ 'ਚ ਮਤਭੇਦ ਹੋਣਾ ਇੱਕ ਸੁਭਾਵਿਕ ਜੀ ਪ੍ਰਕਿਰਿਆ ਹੈ। ਜੀ ਜੀ। ਤੋ ਇਹ ਜੇ ਹੈਗੀ ਆ ਤਾਂ ਇਹ ਨਹੀਂ ਹੈ ਕਿ ਇਕੱਲੀ ਕਾਂਗਰਸ 'ਚ ਹੈਗੀ ਹੈ, ਇਹਦੇ ਤੋਂ ਕੋਈ ਵੀ ਪਾਰਟੀ ਛੁੱਟੀ ਨਹੀਂ ਹੈ। ਜੀ ਉਹੀ ਮੈਂ ਪਹਿਲਾਂ ਗੱਲ ਕੀਤੀ। ਉਧਰ ਹਰਿੰਦਰ ਸੰਧੂ ਹੁਣੀ ਆਮ ਆਦਮੀ ਪਾਰਟੀ 'ਚ ਰੁੱਸੇ ਫਿਰਦੇ ਨੇ। ਪਾਰਟੀਆਂ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਲੇਕਿਨ ਉਹਨਾਂ ਨੂੰ ਸਮੇਂ ਸਿਰ ਆ ਕੇ ਸੰਭਾਲਿਆ ਜਾਂਦਾ। ਤੋ ਕਾਂਗਰਸ ਪਾਰਟੀ ਦੇ ਵਿੱਚ ਵੀ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਪੰਜਾਬ ਦੇ ਸਾਡੇ ਓਪੋਜੀਸ਼ਨ ਦੇ ਲੀਡਰ ਨੇ ਔਰ ਵਿਧਾਇਕ ਮੰਡਲ ਦੇ ਜਿਹੜੇ ਪ੍ਰਧਾਨ ਨੇ ਜੀ, ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ ਜੀ, ਉਹ ਲਗਾਤਾਰ ਇਸ ਹਲਕੇ ਦੇ ਵਿੱਚ ਨਜ਼ਰ ਬਣਾਏ ਹੋਏ ਆ, ਲਗਾਤਾਰ ਕੰਮ ਕਰ ਰਹੇ ਆ। ਅੱਜ ਉਹ ਉਹਨਾਂ ਦੀ ਗੰਭੀਰਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਅੱਜ ਮੇਰਾ ਪਰਚਾ ਭਰਾਉਣ ਵਾਸਤੇ ਆਪ ਖੁਦ ਇੱਥੇ ਆਏ। ਠੀਕ ਹੈ। ਉਹਨਾਂ ਦੇ ਨਾਲ ਸ਼ਾਮ ਸੁੰਦਰ ਅਰੋੜਾ ਜੀ, ਇੰਡਸਟਰੀ ਮਿਨਿਸਟਰ ਸਾਬਕਾ, ਸਾਡੇ ਬਹੁਤ ਹੀ ਸਤਿਕਾਰਯੋਗ ਸੰਗਤ ਸਿੰਘ ਗਿਲਜੀਆਂ ਸਾਹਿਬ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਅਨੂ ਡੋਗਰਾ ਜੀ ਔਰ ਨੌਜਵਾਨਾਂ ਦੇ ਹਰਦਲ ਅਜੀਜ਼ ਨੇਤਾ ਸਾਡੇ ਵਿਸ਼ਵਨਾਥ ਬੰਟੀ ਜੀ, ਗੁਰਬੀਰ ਟਟਾਲਾ ਜੀ, ਪਲਵਿੰਦਰ ਘੁੰਮਣ ਜੀ, ਪੰਕਜ ਕਿਰਪਾਲ ਜੀ, ਹੋਰ ਰੋਹਿਤ ਜੋਸ਼ੀ ਜੀ, ਬਹੁਤ ਸਾਰੇ ਲੀਡਰ ਜਿਹੜੇ ਇਸ ਏਰੀਏ 'ਚ ਕੰਮ ਕਰਦੇ ਆ ਜਿਨ੍ਹਾਂ ਦੇ ਕੁਝ ਦੇ ਨਾਮ ਮੈਂ ਹਾਲੇ ਨਵਾਂ ਪਾਰਟੀ 'ਚ ਮੈਨੂੰ ਨਹੀਂ ਪਤਾ। ਉਹ ਸਾਰੇ ਸਾਥੀ ਅੱਜ ਉੱਥੇ ਸੀਗੇ, ਨਾਲ ਖੜੇ ਹੋਏ ਆ। ਉੱਥੋਂ ਇਹ ਫਾਰਮ ਭਰਨ ਤੋਂ ਬਾਅਦ ਸਾਡੀ ਕਾਫੀ ਲੰਬੀ ਮੰਤਰਣਾ। ਰਸੂਲਪੁਰ ਸਾਹਿਬ ਆਏ ਜਾਂ ਨਹੀਂ? ਇਹ ਰਸੂਲਪੁਰ ਸਾਹਿਬ ਨਹੀਂ ਆਏ ਲੇਕਿਨ ਉਹਨਾਂ ਨੂੰ ਅਸੀਂ ਹੁਣ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੂੰ ਕਿਤੇ ਬੈਠੀ ਹੋਈ ਹੈ ਜੀ, ਗੱਲਬਾਤ ਚੱਲ ਰਹੀ ਹੈ। ਲੱਗਦਾ ਕਿ ਬਣ ਜੂ ਤਾਲਮੇਲ? ਮੈਨੂੰ ਪੂਰੀ ਉਮੀਦ ਹੈ ਕਿਉਂਕਿ ਉਹ ਪਾਰਟੀ ਦੇ ਬੜੇ ਸਮਰਪਿਤ ਕਾਰਜਕਰਤਾ ਰਹੇ ਆ ਜੀ। ਕੁਲਵਿੰਦਰ ਰਸੂਲਪੁਰੀ ਜੀ ਬਹੁਤ ਅੱਛਾ ਉਹਨਾਂ ਦੀ ਪਾਰਟੀ ਦੇ ਵਿੱਚ ਯੋਗਦਾਨ ਰਿਹਾ, ਇਸ ਗੱਲ ਨੂੰ ਅਸੀਂ ਅਣਗੌਲਿਆ ਨਹੀਂ ਕਰ ਸਕਦੇ ਜੀ। ਔਰ ਮੈਨੂੰ ਉਮੀਦ ਹੈ ਕਿ ਉਹ ਵੀ ਕੋਈ ਇਹੋ ਜਿਹਾ ਸਟੈਪ ਨਹੀਂ ਲੈਣਗੇ ਜਿੰਨਾ ਪਾਰਟੀ ਦਾ ਕੋਈ ਨੁਕਸਾਨ ਹੋਵੇ ਜੀ। ਤੁਸੀਂ ਐਮਪੀ ਇਲੈਕਸ਼ਨ ਵੀ ਲੜੀ ਸੀ, ਇਸੇ ਮੱਦੇ ਨਜ਼ਰ ਜੇ ਗੱਲ ਕਰੀਏ ਤਾਂ ਘੱਟੋ ਘੱਟ ਚੱਬੇਵਾਲ ਹਲਕੇ ਨੂੰ ਲੈ ਕੇ ਤੁਸੀਂ ਏਜੰਡਾ ਤਾਂ ਪਹਿਲਾਂ ਵੀ ਬਣਾਇਆ ਹੋਊਗਾ ਤੇ ਇਸ ਸਮੇਂ ਇਸ ਇਲੈਕਸ਼ਨ ਦੇ ਵਿੱਚ ਤੁਹਾਡਾ ਏਜੰਡਾ ਕੀ ਹੈ? ਕੀ ਮੁੱਖ ਬਿੰਦੂ ਨੇ ਜਿਹੜੇ ਤੁਸੀਂ ਸੋਚ ਰੱਖੇ ਨੇ ਕਿ ਭਾਈ ਆਹ ਵਾਲੇ ਕੰਮ ਤਾਂ ਚੱਬੇਵਾਲ 'ਚ ਹੋਣੇ ਬਣਦੇ ਨੇ, ਜਿਹੜੇ ਪਿਛਲੇ ਸਮੇਂ ਦੇ ਵਿੱਚ ਨਾ ਪਿਛਲੀਆਂ ਸਰਕਾਰਾਂ ਨੇ ਨਾ ਪਿਛਲੇ ਐਮਐਲਏ ਜਿੰਨੇ ਰਹੇ ਨੇ ਉਹਨਾਂ ਨੇ ਕੀਤੇ ਨੇ? ਕੋਈ ਬੁਲਟ ਪੁਆਇੰਟਸ ਦੱਸ ਦਿਓ ਜੀ। ਦੇਖੋ ਮੁੱਦੇ ਤਾਂ ਚੱਬੇਵਾਲ ਪੰਜਾਬ ਦੇ ਅੰਦਰ ਹੀ ਆ, ਜੋ ਮੁੱਦੇ ਪੰਜਾਬ ਦੇ ਉਹੀ ਮੁੱਦੇ ਚੱਬੇਵਾਲ ਦੇ ਆ, ਪਰ ਮੁੱਖ ਤੌਰ ਤੇ ਅਲੱਗ ਮੁੱਦੇ ਨਹੀਂ ਹੈ। ਜਿਹੜਾ ਇੱਕ ਯੂਨੀਫਾਰਮ ਔਰ ਕੰਪਰੀਹੈਂਸਿਵ ਜਿਹੜੇ ਮੁੱਦੇ ਹੈਗੇ ਆ ਉਹ ਤਾਂ ਲਾਅ ਐਂਡ ਆਰਡਰ ਦਾ ਬਹੁਤ ਵੱਡਾ ਮੁੱਦਾ ਹੈ ਇਸ ਵੇਲੇ। ਠੀਕ ਹੈ ਜੀ। ਨਿੱਤ ਗੋਲੀ ਚੱਲਦੀ ਹੈ, ਲੁੱਟਾਂ ਖੋਹਾਂ ਹੋ ਰਹੀਆਂ, ਲੜਾਈ ਝਗੜੇ ਹੋ ਰਹੇ ਆ। ਤੁਸੀਂ ਦੇਖੋ ਕਿ ਆ ਸ਼ਾਮ 84 ਦੇ ਵਿੱਚ 2-3 ਦਿਨ ਪਹਿਲਾਂ ਪੇਪੁੱਟ ਮਾਰ ਕੇ ਗੋਲੀ ਮਾਰ ਕੇ ਬਿਆਸ ਵਿੱਚ ਇੱਕ ਸੁਨਿਆਰਾ ਸੀ ਵਿਚਾਰਾ, ਉਹ ਸੋਰੀ ਆੜਤੀ ਸੀਗਾ, ਉਹ ਦੁਕਾਨ ਤੇ ਬੈਠੇ ਤੇ ਉੱਤੇ ਗੋਲੀ ਮਾਰ ਦਿੱਤੀ। ਅਖਬਾਰ ਤੁਸੀਂ ਪੜ੍ਹੋ, ਰੋਜ਼ ਕਿਤੇ ਬਾਲੀਆਂ ਲੁੱਟ ਰਹੀਆਂ, ਕਿਤੇ ਚੈਨੀ ਲਾ ਲਈ, ਕਿਤੇ ਮੋਬਾਈਲ ਖੋਹ ਲਿਆ, ਕਿਤੇ ਦੁਕਾਨ ਲੁੱਟ ਲਈ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਔਰ ਦੂਜੀ ਸਮੱਸਿਆ ਨਸ਼ੇ ਦੀ, ਔਰ ਚੱਬੇਵਾਲ ਹਲਕੇ ਦੇ ਵਿੱਚ ਵੀ ਇਹ ਸਮੱਸਿਆ ਕਾਫੀ ਵੱਡੇ ਪੱਧਰ ਤੇ ਹੈਗੀ ਹੈ। ਕੋਈ ਸਰਗਣਾ ਕੌਣ ਨੇ ਇਹਨਾਂ ਦੇ ਪਿੱਛੇ? ਕੋਈ ਤੁਸੀਂ ਜਾ ਰਹੇ ਹੋ ਇਹਨਾਂ ਚੀਜ਼ਾਂ ਦੇ ਪਿੱਛੇ ਕਿ ਭਾਈ ਠੀਕ ਹੈ ਤੁਸੀਂ ਮੁੱਦੇ ਤਾਂ ਸਾਰੇ ਗਿਣਾ ਸਕਦੇ ਨੇ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟ ਰਿਹਾ, ਮੁੱਦੇ ਗਿਣਾਉਣ ਦੇ ਲਈ ਸਾਰੇ ਜਿਨ੍ਹਾਂ ਤੋਂ ਵੀ ਅਸੀਂ ਗੱਲ ਕਰ ਰਹੇ ਹਾਂ, ਠੰਡਲ ਸਾਹਿਬ ਨਾਲ ਅੱਜ ਅਸੀਂ ਇੰਟਰਵਿਊ ਕੀਤੀ, ਉਹਨਾਂ ਨਾਲ ਗੱਲ ਕਰ ਰਹੇ ਸੀ, ਮੁੱਦੇ ਉਹਨਾਂ ਨੇ ਵੀ ਗਿਣਾਏ ਨੇ, ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਤੁਹਾਡੇ ਕੋਲ ਹੱਲ ਕਿਹੋ ਜਿਹਾ ਹੈ? ਜਦੋਂ ਤੁਸੀਂ ਲੋਕਾਂ ਨੂੰ ਹੱਲ ਦੱਸੋਗੇ, ਸਾਡੇ ਦਰਸ਼ਕ ਸੁਣਨਗੇ, ਉਹ ਫਿਰ ਪ੍ਰਭਾਵਿਤ ਹੋਣਗੇ, ਫਿਰ ਮੈਂਟਲੀ ਤੌਰ ਤੇ ਇਸ ਬਾਰੇ ਸੋਚਣਗੇ ਕਿ ਇਹ ਵਿਅਕਤੀ ਜਿਹੜੀ ਗੱਲ ਕਰ ਰਿਹਾ ਇਸ ਦੇ ਹੱਲ ਦੇ ਵਿੱਚ ਦਮ ਹੈ, ਇਹ ਹੱਲ 'ਚ ਅਪਲਾਈ ਕਰਾਂਗੇ ਤਾਂ ਸ਼ਾਇਦ ਕੁਝ ਹੋ ਸਕਦਾ ਹੈ। ਮੈਂ ਚਾਹੂੰਗਾ ਉਹ ਵੀ ਨਾਲ ਜ਼ਰੂਰ ਦੱਸ ਦਿਓ। ਉਹ ਜਿਹੜੀ ਤੁਹਾਡੀ ਗੱਲ ਹੈ ਬਿਲਕੁਲ ਦਰੁਸਤ ਗੱਲ ਹੈ। ਦੇਖੋ ਜਿਹੜਾ ਨਸ਼ਾ ਹੈ, ਉਹ ਨਸ਼ੇ ਦੇ ਵਿੱਚ ਜਿਹੜੇ ਬੱਚੇ ਨਸ਼ਾ ਕਰ ਰਹੇ ਆ ਉਹਦੇ ਕਰਨ ਦੇ ਪਿੱਛੇ 3-4 ਕਾਰਨ ਜੀ।
ਸਮਾਜ ਦੇ ਵਿੱਚ ਜੇ ਕੋਈ ਊਣਤਾਈਆਂ ਹੈਗੀਆਂ, ਕਮੀਆਂ ਕਮਜ਼ੋਰੀਆਂ ਹੈਗੀਆਂ, ਤਾਂ ਉਹ ਅਲਟੀਮੇਟਲੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈ, ਉਹ ਸੁਸਾਇਟੀ ਦੀ ਪ੍ਰੋਬਲਮ ਹੈ ਜੀ। ਸੁਸਾਇਟੀ ਉਸ ਸਮੱਸਿਆ ਨੂੰ ਡੀਲ ਨਹੀਂ ਕਰ ਪਾਉਂਦੀ, ਤਾਂ ਉਹ ਬੱਚਾ ਜਿਹੜਾ ਸਮੱਸਿਆਗ੍ਰਸਤ ਹੈ ਉਹ ਵੱਡੀ ਸਮੱਸਿਆ ਬਣਾ ਕੇ ਸਮਾਜ ਦੇ ਉੱਪਰ ਹੀ ਛੱਡ ਦਿੰਦਾ ਜੀ ਜੀ, ਤੇ ਪੁਲਿਸ ਉਹਨੂੰ ਚੱਕ ਕੇ ਅੰਦਰ ਕਰ ਦਿੰਦੀ ਹੈ। ਹੁਣ ਉਹ ਸਮੱਸਿਆ ਜਿਹਦੇ ਕਰਕੇ ਉਹ ਨਸ਼ੇੜੀ ਬਣਿਆ, ਉਹ ਸਮੱਸਿਆ ਤਾਂ ਉੱਥੇ ਦੀ ਉੱਥੇ ਖੜੀ ਹੈ। ਜਾਂ ਤਾਂ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਮਿਲੇ, ਪ੍ਰੋਪਰ ਉਹਨੂੰ ਹੈਲਥ ਸਪੋਰਟ ਮਿਲੇ ਸਿਸਟਮ ਦੇ ਵਿੱਚ, ਔਰ ਪ੍ਰੋਪਰ ਉਹਨੂੰ ਓਪਰਚੁਨਿਟੀ ਆਫ ਜੌਬ ਹੋਵੇ। ਠੀਕ ਹੈ। ਹੁਣ ਹੁੰਦਾ ਕੀ ਪਿਆ ਪੰਜਾਬ ਵਿੱਚ, ਵਿਦਿਅਕ ਸੰਸਥਾਵਾਂ ਦਾ ਜਿਹੜਾ ਹਾਲ ਆ ਉਹ ਮਾੜਾ ਆ। ਟੀਚਰ ਪੂਰੇ ਨਹੀਂ, ਮੁੱਢਲਾ ਢਾਂਚਾ ਸਹੀ ਨਹੀਂ, ਜੋ ਮਰਜ਼ੀ ਕਹੀ ਜਾਣੇ, ਝੂਠ ਬੋਲਦੇ ਪਏ। ਉਸ ਤੋਂ ਇਲਾਵਾ ਜਿਹੜੀਆਂ ਸਿਹਤ ਸੁਵਿਧਾਵਾਂ ਆ, ਚੰਗੀ ਖੁਰਾਕ ਹੈ, ਚੰਗੀ ਫਸਲ ਹੈ, ਉਹਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੈ। ਔਰ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਹਰ ਬੱਚੇ ਦਾ ਇੱਕ ਸ਼ੌਕ ਹੈ ਕਿ ਮੇਰੇ ਕੋਲ ਸੋਹਣੇ ਕੱਪੜੇ ਹੋਣ, ਮੇਰੇ ਕੋਲ ਮੋਟਰਸਾਈਕਲ ਹੋਵੇ, ਮੇਰੇ ਕੋਲ ਕਾਰ ਹੋਵੇ, ਮੇਰੇ ਕੋਲ ਮੋਬਾਈਲ ਫੋਨ ਹੋਵੇ, ਹਨਾ, ਮੈਂ ਵਧੀਆ ਘੁੰਮਾਂ ਖਾਵਾਂ। ਇਹ ਹਰ ਬੱਚੇ ਦੇ ਇੱਕ ਸ਼ੌਕ ਹੁੰਦੇ ਆ। ਲੇਕਿਨ ਜਦੋਂ ਬੱਚੇ ਦੇ ਸ਼ੌਕ ਪੂਰੇ ਕਰਨ ਲਈ ਉਹਨੂੰ ਨੌਕਰੀ ਨਹੀਂ ਮਿਲਦੀ ਜੀ, ਉਹ ਕਾਰੋਬਾਰ ਹੀ ਨਹੀਂ ਕਰ ਪਾਉਂਦਾ, ਉਹਦੇ ਕੋਲ 4 ਪੈਸੇ ਹੀ ਨਹੀਂ ਉਹਦੇ ਜੇਬ 'ਚ ਆਉਂਦੇ, ਤੇ ਨਾਲੇ ਉਹ ਦੇਖਦਾ ਕਿ ਮੇਰੇ ਨਾਲ ਦੇ ਘਰ ਦਾ ਅਮੀਰ ਘਰ ਦਾ ਬੱਚਾ 40 ਲੱਖ ਖਰਚ ਕੇ ਕੈਨੇਡਾ ਚਲਾ ਗਿਆ, ਹਾਂਜੀ, ਤਾਂ ਉਹਦੇ ਬੱਚੇ ਦੇ ਮਨ ਦੇ ਵਿੱਚ ਇੱਕ ਦੁੱਖ ਦੀ ਭਾਵਨਾ, ਇੱਕ ਫਰਸਟ੍ਰੇਸ਼ਨ ਦੀ ਭਾਵਨਾ ਆਉਂਦੀ ਹੈ, ਨਿਰਾਸ਼ਾ ਆਉਂਦੀ ਹੈ। ਉਸ ਨਿਰਾਸ਼ਾ ਦੇ ਵਿੱਚ ਉਹ ਨਿਰਾਸ਼ਾ ਨੂੰ ਹੱਲ ਕਰਨ ਵਾਸਤੇ ਗਲਤ ਤਰੀਕੇ ਅਪਣਾਉਂਦਾ, ਝੂਠਾਂ ਗਵਾਹਾਂ ਕਰਦਾ ਜੀ। ਜੇ ਉਹ ਨਹੀਂ ਕਰ ਪਾਉਂਦਾ ਤਾਂ ਉਹ ਵਿਚਾਰਗੀ ਜੀ ਦਾਰੂ ਜ਼ਿਆਦਾ ਪੀ ਲਈ, ਗੋਲੀਆਂ ਖਾ ਲਈਆਂ, ਨਸ਼ੇ ਕਰ ਲਏ, ਸੁਸਾਈਡ ਕਰ ਲਈ। ਫਿਰ ਉਹ ਜਿਹੜਾ ਨਸ਼ਿਆਂ ਦੀ ਪੈਸਾ ਪੂਰਾ ਨਹੀਂ ਹੁੰਦਾ ਤੇ ਉਹ ਚੋਰੀਆਂ ਕਰਦਾ, ਮਾਤਾ ਪਿਤਾ ਨਾਲ ਲੜਾਈ ਝਗੜਾ ਕਰਦਾ। ਹੁਣ ਉਹਦੀ ਬੇਸਿਕ ਸਮੱਸਿਆ ਤਾਂ ਇਹ ਨਹੀਂ ਨਾ ਹੈਗੀ ਵੀ ਉਹ ਡਾਕੂ ਹੈ ਜਾਂ ਚੋਰ ਹੈ ਜਾਂ ਨਸ਼ੇੜੀ ਹੈ। ਬੇਸਿਕ ਸਮੱਸਿਆ ਤਾਂ ਉਹਦੀ ਇਕਨੋਮੀ ਹੈ, ਇੰਪਲੋਇਮੈਂਟ ਨਹੀਂ ਹੈਗੀ, ਇੰਪਲੋਇਮੈਂਟ ਹੈ ਨਹੀਂ ਉਹਦੇ ਕੋਲ। ਜੇਕਰ ਅਸੀਂ ਸੰਜੀਦਗੀ ਨਾਲ ਉਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਈਏ, ਬੱਚਿਆਂ ਲਈ ਇੱਕ ਸੁਖਾਵਾਂ ਮਾਹੌਲ ਬਣਾਏ, ਬੱਚੇ ਨੂੰ ਜਿਹਦੇ 'ਚ ਆਪਣਾ ਭਵਿੱਖ ਸੁਨਹਿਰਾ ਲੱਗੇ, ਫਿਰ ਤੁਸੀਂ ਕੀ ਸੋਚਦੇ ਹੋ ਕਿਹੜੀ ਇੰਡਸਟਰੀ ਇੱਥੇ ਆ ਸਕਦੀ ਹੈ? ਮੈਂ ਇਹ ਸਮਝਦਾ ਕਿ ਇਹਨਾਂ ਚੀਜ਼ਾਂ ਨੂੰ ਬੜੇ ਹੀ ਇੱਕ ਸੰਵੇਦਨਸ਼ੀਲ ਦੇ ਢੰਗ ਦੇ ਨਾਲ ਜੇ ਇਹਨਾਂ ਨੂੰ ਵਿਚਾਰਿਆ ਜਾਵੇ, ਸੋਚਿਆ ਜਾਵੇ, ਲੋਕਾਂ ਦੀ ਸ਼ਮੂਲੀਅਤ ਕੀਤੀ ਜਾਵੇ, ਲੋਕਾਂ ਨੂੰ ਅਵੇਅਰ ਕੀਤਾ ਜਾਵੇ, ਔਰ ਅਸੈਂਬਲੀ ਦੇ ਵਿੱਚ ਸਖਤ ਕਾਨੂੰਨ ਬਣਾਉਣ ਦੀ ਬਜਾਏ 20-20 ਸਾਲ ਸਜ਼ਾਵਾਂ ਦੇਣ ਦੀ ਬਜਾਏ, ਆਪਣੇ ਹੀ ਦੇਸ਼ ਦੇ ਨੌਜਵਾਨਾਂ ਨੂੰ 20-20 ਸਾਲ ਅਦਾਲਤਾਂ ਵਿੱਚ ਜੇਲ੍ਹਾਂ 'ਚ ਡੱਕਣ ਦੀ ਬਜਾਏ, ਉਹਨਾਂ ਨੂੰ ਗੈਂਗਸਟਰ ਬਣਾਉਣ ਦੀ ਬਜਾਏ ਕੋਈ ਇਹੋ ਜਿਹੇ ਕਾਨੂੰਨ ਔਰ ਪਾਲਿਸੀਜ਼ ਬਣਾਈਆਂ ਜਾਣ ਜਿਹਦੇ ਨਾਲ ਉਹ ਬੱਚੇ ਇਹਨਾਂ ਚੀਜ਼ਾਂ ਦੇ ਸ਼ਿਕਾਰ ਨਾ ਹੋਣ। ਅੱਜ ਹਥਿਆਰ ਪੰਜਾਬ ਦੇ ਵਿੱਚ ਸਰੇਆਮ ਵਿਕਦਾ ਪਿਆ ਜੀ, ਸਰੇਆਮ ਹਥਿਆਰਾਂ, ਹਰ ਤੀਜੇ ਬੰਦੇ ਕੋਲ। ਯੂਪੀ ਤੋਂ ਬਾਅਦ ਸਭ ਤੋਂ ਵੱਧ ਹਥਿਆਰ ਪੰਜਾਬ 'ਚ ਰਜਿਸਟਰ ਨੇ। ਆ ਰਿਹਾ ਪੁਲਿਸ ਨੂੰ ਇਹ ਤਾਂ ਪਤਾ ਲੱਗ ਜਾਂਦਾ ਕਿ ਬੰਦੇ ਨੇ ਹੈਲਮਟ ਨਹੀਂ ਲਾਇਆ, ਕੋਈ ਆਰਸੀ ਹੈ ਨਹੀਂ, ਕੋਈ ਇਹ ਨਹੀਂ ਪਤਾ ਲੱਗਦਾ ਕਿ ਬੰਦੇ ਕੋਲ ਰਿਵਾਲਵਰ ਵੀ ਹੋ ਸਕਦਾ ਜੀ। ਉਹਦੀ ਤਲਾਸ਼ੀ ਨਹੀਂ ਲਈ ਜਾਂਦੀ, ਜਿਹੜੇ ਹੈਲਮਟ ਨਾ ਲੱਗਿਆ ਉਹਨੂੰ ਰੋਕਿਆ ਜਾਂਦਾ ਵਾ। ਜੇਕਰ ਉਹ ਸਖਤੀ ਕੀਤੀ ਹੁਣ ਉਹ ਸਖਤੀ ਕਿਉਂ ਨਹੀਂ ਹੁੰਦੀ? ਪੁਲਿਸ ਦੇ ਕੰਮ ਦੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਬਹੁਤ ਆ। ਇਹਨੂੰ ਬੰਦਾ ਜੀ ਮੇਰਾ ਇਹਨੂੰ ਛੱਡ ਦਿਓ ਜੀ। ਉਹ ਫੋਨ ਵੀ ਤਾਂ ਅਸੀਂ ਕਰਾਉਨੇ, ਉਹਦੇ ਲਈ ਸੁਸਾਇਟੀ ਨੂੰ ਵੀ ਸਿਵਲ ਹੋਣਾ ਪੈਣਾ, ਸਿਵਲਾਈਜ਼ ਹੋਣਾ ਪੈਗਾ। ਤਾਂ ਇਹ ਚੀਜ਼ ਨੂੰ ਇੱਕ ਕੰਪਰੋਹੈਂਸਿਵ, ਇੱਕ ਬੜੇ ਵਾਈਡਰ ਵਿਊ ਨਾਲ ਦੇਖਦੇ ਹੋਏ ਨਾ ਉਹਨੂੰ ਸੋਲਵ ਕਰਨ ਦੀ ਲੋੜ ਆ। ਸੁਸਾਇਟੀ ਨੂੰ ਸਮੱਸਿਆ ਦੀ ਸਮੱਸਿਆ ਕਿੱਥੇ ਜੀ, ਤਾਂ ਇਹਦੇ 'ਚ ਧਾਰਮਿਕ ਅਦਾਰਿਆਂ ਦਾ ਵੀ ਰੋਲ ਹੈ, ਸਮਾਜਿਕ ਅਦਾਰਿਆਂ ਦਾ ਵੀ ਰੋਲ ਹੈ, ਆਮ ਲੋਕਾਂ ਦਾ, ਮਾਤਾ ਪਿਤਾ ਦਾ, ਵਿਦਿਅਕ ਸੰਸਥਾਵਾਂ ਦਾ, ਹਨਾ, ਰਾਜਨੀਤਿਕ ਆਗੂਆਂ ਦਾ, ਔਰ ਕਾਨੂੰਨਾਂ ਦਾ। ਇਹ ਸਾਰੀਆਂ ਚੀਜ਼ਾਂ ਮਿਕਸ ਹੋ ਕੇ ਕਿਸੇ ਸਥਿਤੀ ਨੂੰ ਸੁਧਾਰ ਸਕਦੀਆਂ। ਔਰ ਮੈਂ ਬਤੌਰ ਵਕੀਲ ਹੋਣ ਦੇ ਨਾਤੇ, ਕਿਉਂਕਿ ਮੇਰਾ ਬਾਹ ਨਸ਼ੇ ਦੇ ਕੇਸਾਂ ਨਾਲ, ਗੈਂਗਸਟਰ ਦੇ ਕੇਸਾਂ ਨਾਲ, ਸਮਾਜਿਕ ਬੁਰਾਈਆਂ ਦੇ ਨਾਲ ਮੇਰਾ ਬਹੁਤ ਜ਼ਿਆਦਾ ਬਾਹਰ ਰਹਿੰਦਾ, ਤੇ ਅਸੀਂ ਬਹੁਤ ਸਾਰੇ ਕੇਸਾਂ ਦੇ ਵਿੱਚ ਇਹ ਚੀਜ਼ ਸਮਝੀ ਹੈ ਕਿ ਬੱਚੇ ਘਰੇਲੂ ਪਰੇਸ਼ਾਨੀਆਂ ਕਰਕੇ ਇਹਨਾਂ ਚੀਜ਼ਾਂ ਵੱਲ ਜਾਂਦੇ ਆ। ਜਿਨ੍ਹਾਂ ਬੱਚਿਆਂ ਦੇ ਘਰਾਂ ਦੇ ਵਿੱਚ ਅੱਛੇ ਪੜ੍ਹਾਈ ਦੇ ਸਾਧਨ ਆ, ਉਹ ਬੱਚੇ ਅੱਜ ਵੀ ਡਾਕਟਰ ਬਣ ਰਹੇ ਆ, ਉਹ ਬੱਚੇ ਅੱਜ ਵੀ ਵਕੀਲ ਬਣ ਰਹੇ ਆ, ਉਹ ਬੱਚੇ ਅੱਜ ਵੀ ਕੈਨੇਡਾ ਜਾ ਰਹੇ ਆ, ਕਿਉਂਕਿ ਘਰਾਂ ਦੇ ਮਾਹੌਲ ਹੈ ਜੀ ਜੀ। ਤੇ ਜਿਨ੍ਹਾਂ ਘਰਾਂ ਦੇ ਵਿੱਚ ਮਾਹੌਲ ਨਹੀਂ ਹੈ, ਗਰੀਬ ਦੇ ਬੱਚੇ ਦੇ ਮਨ ਦੇ ਵਿੱਚ ਭਾਵਨਾ ਹੁੰਦੀ ਮੇਰੇ ਕੋਲ ਵੀ ਉਹ ਚੀਜ਼ਾਂ ਹੋਣ, ਉਹ ਇਹ ਚੀਜ਼ਾਂ ਫਰਸਟ੍ਰੇਸ਼ਨ ਦਾ ਕਾਰਨ। ਸਰ ਮੈਂ ਇਹੋ ਹੀ ਪੁੱਛ ਰਿਹਾ ਸੀ ਕਿ ਇੰਪਲੋਇਮੈਂਟ ਲਿਆਉਣ ਦੀ, ਜਿੱਦਾਂ ਤੁਸੀਂ ਗੱਲ ਕੀਤੀ ਕਿ ਇੰਪਲੋਇਮੈਂਟ ਕਿਹੜੇ ਖੇਤਰ ਦੀ ਆ ਸਕਦੀ ਹੈ, ਤੁਸੀਂ ਕੀ ਲਿਆ ਸਕਦੇ ਹੋ ਇੱਥੇ ਦੇ ਲਈ, ਉਹਦਾ ਏਜੰਡਾ ਮਾੜਾ ਜਿਹਾ ਮੈਨੂੰ ਦੱਸ ਦਿਓ ਘੱਟ ਸ਼ਬਦਾਂ 'ਚ, ਫਿਰ ਅਗਲੇ ਸਵਾਲ ਵੱਲ ਚੱਲਾਂਗੇ। ਮੈਂ ਨਿੱਜੀ ਤੌਰ ਤੇ ਇਹ ਮੰਨਦਾ ਕਿ ਵੱਡੀ ਇੰਡਸਟਰੀ ਦੇ ਨਾਲੋਂ, ਕਿਉਂਕਿ ਪੰਜਾਬ ਦੇ ਵਿੱਚ ਵੱਡੀ ਇੰਡਸਟਰੀ ਨਹੀਂ ਲਾਈ ਜਾ ਸਕਦੀ, ਜਗ੍ਹਾ ਦੀ ਪਹਿਲਾਂ ਹੀ ਸਮੱਸਿਆ ਹੈ ਜੀ। ਜ਼ਮੀਨ ਇੱਥੇ ਘੱਟ ਆ ਪੰਜਾਬ ਦੇ ਵਿੱਚ, ਪਾਪੂਲੇਸ਼ਨ ਜ਼ਿਆਦਾ। ਯੂਪੀ, ਰਾਜਸਥਾਨ, ਗੁਜਰਾਤ ਦੇ ਵਿੱਚ ਜ਼ਮੀਨਾਂ ਖੁੱਲੀਆਂ ਪਈਆਂ, ਜਿੰਨੀਆਂ ਮਰਜ਼ੀ ਜ਼ਮੀਨਾਂ ਵਰਤ ਲਓ। ਪੰਜਾਬ ਦੇ ਵਿੱਚ ਅਸੀਂ ਬਹੁਤੀ ਵੱਡੀ ਇੰਡਸਟਰੀ ਲਾਉਣ ਦੀ ਸਾਡੇ ਕੋਲ ਗੁੰਜਾਇਸ਼ ਨਹੀਂ ਹੈ। MSME ਲੱਗ ਸਕਦੇ ਨੇ, ਹਾਂ, ਛੋਟੀ ਇੰਡਸਟਰੀ, ਜਿੱਦਾਂ ਤੁਸੀਂ ਫੂਡ ਪ੍ਰੋਸੈਸਿੰਗ ਪਲਾਂਟ ਹੈਗੇ ਆ, ਠੀਕ ਹੈ ਜੀ, ਵੀ ਤੁਸੀਂ ਕੰਢੀ ਦੇ ਵਿੱਚ ਜਾਮਣ ਲੱਗਦੀ, ਜਾਮਣ ਦਾ ਜੂਸ ਕੱਢੋ, ਕਿਨੂੰ ਲੱਗਦਾ, ਕਿਨੂੰ ਦਾ ਜੂਸ ਕੱਢੋ, ਉਹਨੂੰ ਪੈਕ ਕਰੋ। ਸਭ ਤੋਂ ਵੱਧ ਸਬਜ਼ੀਆਂ ਬੀਜੀਆਂ ਜਾਂਦੀਆਂ। ਇੱਥੇ ਅੰਬ ਹੈਗਾ, ਚੱਬੇਵਾਲ ਦੇ ਹਲਕੇ 'ਚ ਮਟਰ ਬਹੁਤ ਲੱਗਦਾ, ਚੱਬੇਵਾਲ ਹਲਕੇ ਦੇ ਵਿੱਚ ਗਾਜਰ ਬਹੁਤ ਹੁੰਦੀ ਆ, ਆਲੂ ਬਹੁਤ ਹੁੰਦਾ। ਫੂਡ ਪ੍ਰੋਸੈਸਿੰਗ ਦਾ ਕਹਿ ਸਕਦੇ ਹਾਂ ਕੰਮ ਕੀਤਾ ਜਾ ਸਕਦਾ, ਹਾਰਟੀਕਲਚਰ ਹੈ। ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਡੀਸਿਨਲ ਪਲਾਂਟਸ ਹੈਗੇ ਆ, ਉਹਨਾਂ ਦੀ ਜਿਹੜੀ ਖੇਤੀ ਆ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ। ਹੁਣ ਜੇ ਬੰਦਾ ਮੰਨ ਲਓ ਕਿ ਅਗਲਾ ਨਿੰਮ ਬੀਜ ਲੈਂਦਾ, ਉਹਦੇ ਨਿੰਮ ਦੇ ਬੱਚਿਆਂ ਨਾਲ ਅਰਕ ਕੱਢ ਕੇ ਉਹਨੂੰ ਵੇਚਣ ਦੀ, ਉਹਦੀ ਪ੍ਰੋਸੈਸਿੰਗ ਕਰਨ ਦੀ ਜਗ੍ਹਾ ਹੀ ਹੈ ਨਹੀਂ, ਤਾਂ ਬੰਦਾ ਬਣਾਊਗਾ ਉਹਨੂੰ, ਅਗਲਾ ਕਹਿੰਦਾ ਮੈਂ ਕਣਕ ਹੀ ਠੀਕ ਹੈ।
तो किसान ਨੂੰ ਫੈਸਿਲਿਟੇਟ ਕਰਨ ਲਈ ਵੀ ਕੋਈ ਪਾਲਿਸੀ ਬਣਨੀ ਚਾਹੀਦੀ ਹੈ ਜੀ ਤੇ ਮੈਨੂੰ ਮੇਰਾ ਇਹ ਮੰਨਣਾ ਹੈ ਕਿ ਜੇਕਰ ਕੰਢੀ ਦੇ ਏਰੀਏ ਜਿੰਨੇ ਵੀ ਹੈਗੇ ਪਹਾੜ ਦੇ ਨਾਲ ਲੱਗਦੇ ਏਰੀਏ ਆ ਉਹਨਾਂ ਜਗ੍ਹਾ ਦੇ ਵਿੱਚ ਇਹ ਚੀਜ਼ਾਂ ਲੱਗਣ ਦੇ ਬੜੇ ਪੋਟੈਂਸ਼ੀਅਲ ਹੈਗੇ ਆ ਤੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਦੇ ਕੇ ਸੈਟਲ ਕੀਤਾ ਜਾ ਸਕਦਾ ਤੇ ਇਹੋ ਜਿਹੀ ਪਾਲਿਸੀ ਦੇ ਉੱਪਰ ਮੈਂ ਵਧੀਆ ਕੰਟਰੀਬਿਊਸ਼ਨ ਕਰ ਸਕਦਾ ਜੀ। ਸੋ ਐਡਵੋਕੇਟ ਸਾਹਿਬ, ਅਗਲਾ ਸਵਾਲ ਮੇਰਾ ਤੁਹਾਡੀ ਪੁਰਾਣੀ ਪਾਰਟੀ ਦੇ ਨਾਲ ਵੀ ਜੁੜਦਾ ਹੈ, ਬੇਸ਼ੱਕ ਤੁਸੀਂ ਕਹਿ ਲਓ ਵੀ ਨਹੀਂ ਵੀ ਜੁੜਦਾ, ਕਿਉਂਕਿ ਉਹ ਕਿਸੇ ਪਾਰਟੀ ਦੇ ਵਿੱਚ ਆਪਾਂ ਨਾ ਬੰਨੀਏ ਇਸ ਚੀਜ਼ ਨੂੰ। ਐਸਸੀ ਭਾਈਚਾਰੇ ਦੀ ਜਦੋਂ ਗੱਲ ਕਰਦੇ ਆ ਤਾਂ ਦੁਆਬਾ ਬਹੁਤ ਵੱਡੀ ਪੱਧਰ ਤੇ 33-34% ਐਸਸੀ ਵਰਗ ਇੱਥੇ ਰਹਿੰਦਾ ਹੈ ਤੇ ਉਸੇ ਦੇ ਵਿੱਚ ਜਦੋਂ ਹਲਕਾ ਤੁਹਾਡੇ ਦੀ ਗੱਲ ਕਰਦੇ ਆ ਚੱਬੇਵਾਲ ਦੀ, ਇੱਥੇ ਵੀ ਵੱਡੀ ਗਿਣਤੀ ਐਸਸੀ ਭਾਈਚਾਰੇ ਦੀ ਹੈ। ਤੁਸੀਂ ਜਦੋਂ ਐਸਸੀ ਭਾਈਚਾਰੇ ਨੂੰ ਕੋਖਦੇ ਹੋ, ਤੁਸੀਂ ਲੰਬਾ ਸਮਾਂ ਕੰਮ ਕੀਤਾ ਹੈ, ਤੁਸੀਂ ਸਟੇਜਾਂ ਤੋਂ ਬੋਲਦੇ ਰਹੇ ਹੋ, ਤੁਹਾਡਾ ਪੁਰਾਣਾ ਤਜਰਬਾ ਉਸੇ ਪਾਰਟੀ ਦੇ ਨਾਲ ਹੈ ਜਿਹੜਾ ਮੁੱਢਲੇ ਤੌਰ ਤੇ ਕੰਮ ਹੀ ਉਹਨਾਂ ਲਈ ਕਰਦੀ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਐਸਸੀ ਭਾਈਚਾਰੇ ਦੀ ਤੁਹਾਡੇ ਹਲਕੇ ਦੇ ਵਿੱਚ ਕਿਹੋ ਜਿਹੀਆਂ ਸਮੱਸਿਆਵਾਂ ਨੇ? ਫਾਈਨੈਂਸ਼ੀਅਲ ਵੀ ਹੋ ਸਕਦੀਆਂ ਨੇ, ਉਹ ਵੱਖ-ਵੱਖ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਜੇ ਤੁਸੀਂ ਦੱਸੋ ਕਿ ਤੁਸੀਂ ਕੀ ਸਮਝਿਆ, ਐਨਾਲਾਈਜ਼ ਕੀਤਾ ਹੋਊਗਾ, ਕਿਉਂਕਿ ਜਦੋਂ ਐਨਾਲਾਈਜ਼ ਕਰੋਗੇ ਫਿਰ ਉਸ ਤੇ ਵਰਕ ਕਰੋਗੇ ਤਾਂ ਅੱਗੇ ਰਿਜ਼ਲਟ ਆਉਣਗੇ। ਦੇਖੋ, ਜਿਹੜੀ ਐਸਸੀ ਰਿਜ਼ਰਵੇਸ਼ਨ ਦੇ ਮੁੱਦੇ ਆ ਜਾਂ ਉਹਨਾਂ ਦੇ ਭਲਾਈ ਦੇ ਮੁੱਦੇ ਆ ਉਹਦੇ ਵਿੱਚ ਮੈਂ ਜਿਹੜੀ ਚੀਜ਼ ਸਮਝਦਾ, ਮੈਂ ਸੰਵਿਧਾਨ ਦੀ ਚੰਗੀ ਜਾਣਕਾਰੀ ਮੈਂ ਰੱਖਦਾ, ਪੜ੍ਹਿਆ ਲਿਖਿਆ ਜੀ। ਉਹਦੇ 'ਚ ਕੀ ਹੈ ਕਿ ਜਿੰਨੀ ਵੀ ਸੈਂਟਰ ਗਵਰਨਮੈਂਟ ਦੇ ਕੋਲ ਸਾਰੇ ਇਹਦੇ ਅਧਿਕਾਰ ਹੈ ਜੀ। ਸੈਂਟਰ ਗਵਰਨਮੈਂਟ ਨੇ ਜਿਹੜਾ ਸਾਡਾ ਸਬ ਕੰਪੋਨੈਂਟ ਪਲਾਨ ਹੈ, ਸਰਕਾਰ ਦੀਆਂ ਸੈਪਰੇਟ ਗ੍ਰਾਂਟਾਂ ਹੈ, ਬਜਟ ਦੇ ਵਿੱਚ ਇੱਕ ਸੈਪਰੇਟ ਐਲੋਕੇਸ਼ਨ ਹੁੰਦੀ ਹੈ ਸਾਡੇ ਸ਼ਡਿਊਲ ਕਾਸਟ ਵੈਲਫੇਅਰ ਵਾਸਤੇ ਜੀ ਜੀ। ਉਹ ਰਿਜ਼ਰਵੇਸ਼ਨ ਦੀ ਪਾਲਿਸੀ ਹੈ, ਸੈਂਟਰ ਦੇ ਵੈਲਫੇਅਰ ਦੀਆਂ ਸਕੀਮ ਹੈ, ਵੈਲਫੇਅਰ ਦੇ ਡਿਪਾਰਟਮੈਂਟ ਹੈ, ਉਹ ਸਾਰਾ ਕੁਝ ਬਹੁਤ ਵੱਡੀ ਮਾਤਰਾ ਦੇ ਵਿੱਚ ਉਹ ਸੈਂਟਰ ਦੀਆਂ ਹੀ ਪਾਲਿਸੀਜ਼ ਸਟੇਟਾਂ ਦੇ ਵਿੱਚ ਲਾਗੂ ਹੁੰਦੀਆਂ। ਉਹਦੇ ਵਿੱਚ ਸਟੇਟ ਆਪਣਾ ਕੰਟਰੀਬਿਊਟ ਕਰਦੀ, ਉਹ ਪਾਉਂਦੀ। ਜਦੋਂ ਸਕਾਲਰਸ਼ਿਪ ਦਾ ਪੈਸਾ ਹੈ ਸੈਂਟਰ ਨੇ ਭੇਜਣਾ, ਸੋਸ਼ਲ ਵੈਲਫੇਅਰ ਡਿਪਾਰਟਮੈਂਟ ਤੋਂ ਆਉਣਾ, ਉਹਦੇ ਵਿੱਚ ਇੱਕ ਸਟੇਟ ਦੀ ਇੱਕ ਆਪਣੀ ਭਾਗੀਦਾਰੀ ਉਹ ਵਿੱਚ ਪਾਉਂਦੀ ਹੈ ਤੇ ਉਹ ਸੈਟਲਮੈਂਟ ਹੋ ਜਾਂਦਾ। ਤਾਂ ਮੇਰਾ ਮੰਨਣਾ ਹੈ ਕਿ ਪਾਲਿਸੀਆਂ ਆਲਰੇਡੀ ਬਹੁਤ ਹੈਗੀਆਂ, ਯੋਜਨਾਵਾਂ ਆਲਰੇਡੀ ਬਹੁਤ ਹੈਗੀਆਂ, ਪਰ ਕਾਨੂੰਨ ਦੇ ਪ੍ਰਾਵਧਾਨ ਵੀ ਆਲਰੇਡੀ ਬਹੁਤ ਹੈਗੇ ਆ। ਦ ਥਿੰਗ ਵਿਚ ਇਜ਼ ਰਿਕੁਆਇਰਡ ਉਹ ਹੈਗਾ ਉਹਨੂੰ ਪ੍ਰੋਪਰ ਇੰਪਲੀਮੈਂਟੇਸ਼ਨ ਕਰਨ ਦੀ ਲੋੜ ਹੈ, ਉਹਨੂੰ ਟਾਈਮਲੀ ਇੰਪਲੀਮੈਂਟ ਕਰੋ। ਜਿਹੜਾ ਹੁਣ ਸਕਾਲਰਸ਼ਿਪ ਦਾ ਇਸ਼ੂ ਹਰ ਵਾਰੀ ਪੈਂਦਾ, ਤੁਹਾਨੂੰ ਪਤਾ ਹੈ ਕਿ ਬੱਚੇ ਨੇ ਜੂਨ ਮਹੀਨੇ 'ਚ ਐਡਮਿਸ਼ਨ ਲੈਣੀ ਹੈ, ਅਪ੍ਰੈਲ ਮਈ ਮਹੀਨੇ 'ਚ ਐਡਮਿਸ਼ਨ ਲੈਣੀ, ਉਹਨੂੰ ਫੀਸ ਜਮ੍ਹਾਂ ਕਰਾਉਣੀ ਹੈ ਤੇ ਉਹਦੇ ਨਵੰਬਰ ਦਸੰਬਰ ਦੇ ਵਿੱਚ ਜਾ ਕੇ ਉਹਦੇ ਐਗਜ਼ਾਮੀਨੇਸ਼ਨ ਦੇ ਫਾਰਮ ਜਾਣੇ ਆ, ਮਾਰਚ ਅਪ੍ਰੈਲ ਦੇ ਵਿੱਚ ਡੇਟ ਸ਼ੀਟਾਂ ਆ ਕੇ ਤੇ ਉਹਦੇ ਪੇਪਰ ਹੋਣੇ ਆ। ਤਾਂ ਉੱਥੇ ਸਰਕਾਰ ਬੱਚੇ ਦੀ ਐਡਮਿਸ਼ਨ ਹਰ ਸਾਲ ਹੁੰਦੀ ਹੈ, ਕੌਮ ਨੂੰ ਹਰ ਸਾਲ ਪਤਾ ਹੀ ਹੈ ਜੀ ਜੀ। ਤੇ ਜੇ ਉਹ ਟਾਈਮਲੀ ਸਕਾਲਰਸ਼ਿਪ ਹਰ ਸਾਲ ਜਮ੍ਹਾਂ ਹੋ ਜਾਵੇ ਤੇ ਬੱਚਾ ਆਪਣਾ ਪੀਸਫੁਲੀ ਪੜ੍ਹੇ। ਬੱਚਾ ਤਾਂ ਸਾਰਾ ਸਾਲ ਇਸ ਗੱਲ ਦੀ ਟੈਨਸ਼ਨ 'ਚ ਪਿਆ ਰਹਿੰਦਾ ਮੇਰਾ ਸਕਾਲਰਸ਼ਿਪ ਆਇਆ ਕਿ ਨਹੀਂ ਆਇਆ, ਡਿਗਰੀ ਮਿਲੂ ਜਾਂ ਨਾ ਮਿਲੂ, ਡਿਗਰੀ ਦੇਣ ਦੀ ਵਾਰੀ ਆਉਂਦੀ ਕਿ ਤੇਰੇ ਪੈਸੇ ਨਹੀਂ, ਤੈਨੂੰ ਡਿਗਰੀ ਨਹੀਂ ਦੇਣੀ। ਸਹੀ ਗੱਲ ਹੈ। ਜੇ ਉਹਨੂੰ ਪ੍ਰੋਪਰਲੀ ਸੈਟਲ ਕੀਤਾ ਜਾਵੇ ਉਸ ਇਸ਼ੂ ਨੂੰ ਤਾਂ ਬੱਚਿਆਂ ਨੂੰ ਬਹੁਤ ਵੱਡੀ ਰਿਸਪਾਈਟ ਮਿਲ ਸਕਦੀ। ਦੂਜਾ ਮੇਰਾ ਇਹ ਮੰਨਣਾ ਹੈ ਕਿ ਜਿਹੜੀਆਂ ਵਾਧੂ ਪਈਆਂ ਜ਼ਮੀਨਾਂ, ਵਾਧੂ ਜ਼ਮੀਨਾਂ, ਫਾਲਤੂ ਜ਼ਮੀਨਾਂ ਜਿਹੜੀਆਂ ਕਿ ਗੈਰ ਸਰਕਾਰੀ ਜ਼ਮੀਨਾਂ ਆ, ਉਹਨਾਂ ਜ਼ਮੀਨਾਂ ਦੇ ਵਿੱਚ ਦਲਿਤਾਂ ਨੂੰ ਜਿਹੜਾ ਹੈਗਾ, ਜਿਹੜੇ ਬੈਕਵਰਡ ਕਮਿਊਨਿਟੀ ਦੇ ਲੋਕ ਆ, ਚਾਹੇ ਉਹ ਗਰੀਬ ਵੀ ਲੋਕ ਆ, ਉਹਨਾਂ ਨੂੰ ਸਰਕਾਰ ਨੂੰ ਵਾਹੁਣ ਬੀਜਣ ਲਈ ਉਹ ਲੀਜ਼ ਸਟੇਜ ਆ ਉਹਨਾਂ ਨੂੰ ਉਹ ਅਲਾਟ ਕਰਨੀ ਚਾਹੀਦੀ ਹੈ। ਉਹ ਤਾਂ ਪੰਚਾਇਤਾਂ ਦੇ ਵਿੱਚ ਪ੍ਰਾਵਧਾਨ ਹੈ, ਕੁਝ % ਦੇਣਾ ਹੁੰਦਾ, ਪਰ ਉਸ ਦੀ ਬੋਲੀ ਲਗਵਾ ਕੇ ਉਹਨੂੰ ਬਾਈ ਜ਼ਿਮੀਂਦਾਰ ਜਾਂਦਾ, ਨਾਮ ਉਹ ਆਪਣੇ ਸੀਰੀ ਦਾ ਵਰਤ ਲੈਂਦਾ, ਇਹ ਵੀ ਚੀਜ਼ ਹੁੰਦੀ ਹੈ। ਇਹ ਵੀ ਇੱਕ ਇਸ਼ੂ ਹੈਗਾ, ਲੇਕਿਨ ਅਸੀਂ ਇਹਨੂੰ ਇਸ਼ੂ ਨੂੰ ਜੇ ਇੱਕ MLA ਔਰ ਆਪਣਾ ਰੋਲ ਅਦਾ ਕਰੇ ਐਕਟਿਵਲੀ ਵਿਧਾਨ ਸਭਾ ਦੇ ਵਿੱਚ ਵੀ, ਔਰ ਜਿਸ ਉਹ ਹਲਕੇ 'ਚ ਉਹ ਕੰਮ ਕਰ ਰਿਹਾ ਤਾਂ ਇਹਨਾਂ ਚੀਜ਼ਾਂ ਦੇ ਉੱਪਰ ਪਹਿਰਾ ਲਾ ਕੇ ਪ੍ਰਸ਼ਾਸਨ ਨੂੰ ਮਜਬੂਰ ਕੀਤਾ ਜਾ ਸਕਦਾ। ਅਲਟੀਮੇਟਲੀ ਪਾਵਰ DC ਕੋਲ ਆ ਜਾਂ ਡਿਸਟ੍ਰਿਕਟ ਡਿਵੈਲਪਮੈਂਟ ਐਂਡ ਪੰਚਾਇਤ ਆਫਿਸਰ ਕੋਲ ਹੈ ਨਾ, ਵੀਡੀਓ ਕੋਲ ਇਹਨਾਂ ਨੇ ਵਾਚ ਕਰਨਾ ਵੀ ਕੀ ਹੁੰਦਾ ਪਿਆ। ਜੇਕਰ MLA ਇਹਨਾਂ ਚੀਜ਼ਾਂ ਦੇ ਉੱਪਰ ਨਜ਼ਰ ਰੱਖੇ ਤਾਂ ਉਹਨੂੰ ਪ੍ਰੋਪਰਲੀ ਇੰਪਲੀਮੈਂਟ ਕੀਤਾ ਜਾ ਸਕਦਾ। ਤਾਂ ਮੇਰਾ ਮੰਨਣਾ ਹੈ ਕਿ ਐਗਜ਼ਿਸਟਿੰਗ ਪਾਲਿਸੀ ਜਿਹੜੀਆਂ ਹੈਗੀਆਂ, ਸੰਵਿਧਾਨ ਸੰਬੰਧ ਜਿਹੜੇ ਪ੍ਰਾਵਧਾਨ ਹੈਗੇ ਆ, ਉਹਨਾਂ ਤੇ ਸਿਰਫ ਨਜ਼ਰ ਰੱਖ ਕੇ ਉਹਨੂੰ ਲਾਗੂ ਕਰਾਉਣ ਦੀ ਲੋੜ ਹੈ, ਲੋਕ ਖੁਸ਼ਹਾਲ ਹੋ ਜਾਣਗੇ ਜੀ। ਅੰਤ ਦੇ ਵਿੱਚ ਸਵਾਲ ਆਖਰੀ ਲੈਣਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਬਾਅਦ ਸੱਤਾਧਾਰੀ ਪਾਰਟੀ ਦੇ ਬਾਰੇ ਕੀ ਸੋਚਦੇ ਹੋ? ਕਿਉਂਕਿ ਵੱਖ-ਵੱਖ ਪਾਸਿਆਂ ਤੋਂ ਜਿੱਧਰ ਤੋਂ ਵੀ ਦੇਖਦੇ ਆ ਸਾਰੇ ਇਹੀ ਕਹਿੰਦੇ ਨੇ ਕਿ ਸਥਿਤੀ ਡਾਮਾਡੋਲ ਹੈ। ਕੋਈ ਕਹਿੰਦਾ ਹੈ ਕਿ ਮੰਡੀਕਰਨ ਦੀ ਜਿਹੜੀ ਬਹੁਤ ਵੱਡੀ ਦਿੱਕਤ ਹੈ ਇਸ ਸਮੇਂ ਆਈ ਹੋਈ ਹੈ, ਝੋਨਾ ਖੜਾ ਹੈ ਪਿੱਛੇ, ਤੇ ਉਸ ਤੋਂ ਬਾਅਦ ਗੱਲਾਂ ਹੋਰ ਜਦੋਂ ਕਰਦੇ ਆ ਕਿ ਜਿਹੜੀ ਅੰਦਰ ਭੰਨ ਤੋੜ ਚੱਲ ਰਹੀ ਹੈ ਪਾਰਟੀ ਦੇ, ਉਹਨੇ ਬਹੁਤ ਸਾਰਾ ਨੁਕਸਾਨ ਕੀਤਾ ਹੈ, ਰੋਡ ਬੰਦ ਹੋ ਰਹੇ ਨੇ, ਉਹਨਾਂ ਇਕਨੋਮੀ ਨੂੰ ਢਾਹ ਲੱਗ ਰਹੀ ਹੈ। ਕੀ ਕਹਿੰਦੇ ਹੋ ਆਲ ਓਵਰ ਤਾਣਾ ਬਾਣਾ ਜੋ ਪੰਜਾਬ ਸਰਕਾਰ ਦਾ ਇਸ ਸਮੇਂ ਚੱਲ ਰਿਹਾ ਹੈ, ਤੁਸੀਂ ਕੀ ਸਮਝਦੇ ਹੋ ਇਸ ਤੋਂ? ਮੈਂ ਰਾਜੇ ਉਹਨੂੰ ਲੈ ਕੇ ਲੈਣਾ, ਦੇਖੋ ਉਹੀ ਸਕਾਲਰਸ਼ਿਪ ਵਾਲੀ ਗੱਲ ਆ। ਹਰ ਸਾਲ ਅਕਤੂਬਰ ਦੇ ਮਹੀਨੇ 'ਚ ਕਣਕ ਦੀ ਝੋਨੇ ਦੀ ਕਟਾਈ ਹੋਣੀ ਹੈ ਤੇ ਉਹ ਚੁਕਾਈ ਹੋਣੀ ਹੈ ਸ਼ੈਲਰ ਨਾਲ, ਉਹ ਹਰ ਸਾਲ ਦਾ ਮੁੱਦਾ ਹੈ ਜੀ। ਹੁਣ ਭਗਵੰਤ ਮਾਨ ਹੁਣੀ ਸੁਖਨਾ ਤੀਜੇ ਸਾਲ 'ਚ ਜਾ ਰਹੇ ਆ ਜੀ ਜੀ। ਇਹਨਾਂ ਨੂੰ ਤੀਜੇ ਸਾਲ ਤੱਕ ਹਾਲੇ ਤੱਕ ਇਹ ਨਹੀਂ ਸਮਝ ਲੱਗੀ ਸੀ ਵੀ ਹੁਣ ਝੋਨਾ ਕੱਟ ਹੋਣਾ ਤਾਂ ਮੈਂ ਇਹਦਾ ਇੰਤਜ਼ਾਮ ਪਹਿਲਾਂ ਕਰ ਦਵਾਂ। ਸ਼ੈਲਰ ਜਿਹੜੇ ਕਹਿੰਦੇ ਆ, ਸ਼ੈਲਰਾਂ ਤੇ ਕਿਸਾਨਾਂ ਨੂੰ ਇਕੱਠਿਆਂ ਨੂੰ ਬਿਠਾ ਕੇ, ਸ਼ੈਲਰ ਓਨਰਾਂ ਨੂੰ ਬਿਠਾ ਕੇ, ਮਿਲ ਮਾਲਕਾਂ ਨੂੰ ਬਿਠਾ ਕੇ ਇਹਨਾਂ ਦੀ ਪਹਿਲਾਂ ਸੈਟਲਮੈਂਟ ਕਰਵਾਉਣ ਦੇ। ਤਿਉਹਾਰਾਂ ਦੇ ਦਿਨ ਵੀ ਵਿਚੇ ਆ,
ਪੰਚਾਇਤਾਂ ਦੇ ਇਲੈਕਸ਼ਨ ਵੀ ਵਿੱਚ ਹੀ ਆ, ਹੁਣ ਆ ਵਿਧਾਨ ਸਭਾ ਦੇ ਇਲੈਕਸ਼ਨ ਵਿੱਚ ਹੀ ਆ। ਇਹ ਜਿਹੜਾ ਸਾਰਾ ਕੁਝ ਜੋ ਕੁਝ ਹੋ ਰਿਹਾ ਹੈ, ਇਹ ਸਰਕਾਰ ਦੇ, ਮੈਨੂੰ ਐਂ ਲੱਗਦਾ ਕਿ ਇਹਨਾਂ ਦੀ ਕੈਬਨਿਟ ਦੇ ਵਿੱਚ ਜਾਂ ਜਦੋਂ ਇਕੱਠੇ ਬਹਿ ਕੇ ਡਿਸਕਸ ਕਰਦੇ ਆ, ਉੱਥੇ ਕੋਈ ਸੂਝਵਾਨ ਜਿਹੜੇ ਸਾਥੀ ਆ ਜਾਂ ਐਕਸਪਰਟ ਆ, ਉਹਨਾਂ ਦੀ ਸਲਾਹ ਨਹੀਂ ਲਈ ਜਾਂਦੀ ਵੀ ਕੰਮ ਕਿੱਦਾਂ ਨੇਪਰੇ ਚੜਾਇਆ ਜਾਏ, ਜਾਂ ਇਹ ਆਪਣੀ ਮਨਮਤੀ ਦੇ ਨਾਲ ਇਹ ਕੰਮ ਕਰ ਰਹੇ ਆ, ਇਹ ਸਮੱਸਿਆਵਾਂ ਜਿਹੜੀਆਂ ਆ ਰਹੀਆਂ। ਤਾਂ ਜੇਕਰ ਇਹਨੂੰ ਸਮੇਂ ਰਹਿੰਦੇ ਉਹਦਾ ਕੀਤਾ ਜਾਵੇ, ਧਿਆਨ ਦਿੱਤਾ ਜਾਵੇ ਔਰ ਉਹਦੀ ਯੋਜਨਾ ਬਣਾਈ ਜਾਵੇ। ਹੁਣ ਹਰ ਸਾਲ ਸੁਪਰੀਮ ਕੋਰਟ ਨੂੰ ਹੀ ਦਖਲ ਦੇਣਾ ਪੈਂਦਾ ਹਰ ਕੰਮ 'ਚ, ਹਰ ਵਾਰੀ ਹਾਈ ਕੋਰਟ ਨੂੰ ਹੀ ਵਿੱਚ ਦਖਲ ਦੇਣਾ ਪੈਂਦਾ। ਇਹ ਕਿਉਂ ਦੇਣਾ ਪੈਂਦਾ? ਕਿਉਂਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਜਿਹਨਾਂ ਨੂੰ ਸਰਕਾਰ ਬਣਾ ਕੇ ਦਿੱਤੀ, ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ। ਜੀ। ਹੁਣ ਪਹਿਲਾਂ ਇਹਨਾਂ ਨੇ ਪੰਚਾਇਤਾਂ ਜਿਹੜੀਆਂ ਆ ਆਪਣੇ ਟਾਈਮ ਤੋਂ ਪਹਿਲਾਂ ਭੰਗ ਕਰਤੀਆਂ। ਜਦੋਂ ਹਾਈ ਕੋਰਟ ਕਹਿੰਦੇ ਤੁਸੀਂ ਕਿੱਦਾਂ ਕਰ ਸਕਦੇ, ਫਿਰ ਇਹਨੂੰ ਬਹਾਲ ਕਰਨੀਆਂ ਪਈਆਂ। ਇਹ ਤੋਂ ਵੱਡੀ ਕਿੱਡੀ ਵੱਡੀ ਮੂਰਖਤਾ ਹੋ ਸਕਦੀ ਹੈ। ਫਿਰ ਇਹਨਾਂ ਆਪਣਾ ਐਡਵੋਕੇਟ ਜਨਰਲ ਸਸਪੈਂਡ ਕਰਕੇ, ਉਹ IAS ਆਫੀਸਰ ਸਸਪੈਂਡ ਕਰਕੇ ਤੇ ਆਪਣੀ ਗਲੋਂ ਲਾਤੀ ਗੱਲ। ਤਾਂ ਇਹ ਚੀਜ਼ਾਂ ਇਹਨਾਂ ਦੀ ਜਿਹੜੀ ਬੜੀ ਹੀ ਉਹ ਮਤਲਬ ਕਿ ਇੱਕ ਇਹਨਾਂ ਦੀ ਬੜੀ ਕਹਿ ਲਓ ਨਲਾਇਕੀ ਕਹਿ ਸਕਦੇ, ਨਲਾਇਕੀ ਚਲੋ ਕਾਹਨੂੰ ਕਹਿਣਾ, ਮੁੱਖ ਮੰਤਰੀ ਸਾਹਿਬ ਹੈਗੇ ਸਾਡੇ। ਚਲੋ ਅਸੀਂ ਸ਼ਬਦ ਵਾਪਸ ਲੈ ਲੈਂਦੇ। ਤਜਰਬਾ ਨਹੀਂ ਹੈਗਾ, ਤਜਰਬੇ ਦੀ ਘਾਟ ਕਹਿ ਸਕਦੇ, ਤਜਰਬਾ ਔਰ ਗੰਭੀਰਤਾ ਦੀ ਘਾਟ ਹੈਗੀ ਹੈ ਜੀ। ਤਾਂ ਇਹ ਚੀਜ਼ਾਂ ਐਡੀਆਂ ਵੱਡੀਆਂ ਵੀ ਨਹੀਂ ਹੈ, ਜੇ ਧਿਆਨ ਦਿੱਤਾ ਜਾਵੇ ਤੇ ਇਹਨਾਂ ਨੂੰ ਵੀ ਹੱਲ ਕੀਤਾ ਜਾ ਸਕਦਾ। ਜੀ। ਸੋ ਅੰਤ ਦੇ ਵਿੱਚ ਤੁਸੀਂ ਸਾਡੇ ਦੇਖ ਰਹੇ ਦਰਸ਼ਕਾਂ ਨੂੰ, ਜਿਹਦੇ ਵਿੱਚੋਂ ਵੱਡੀ ਗਿਣਤੀ ਤੁਹਾਡੇ ਹਲਕੇ ਦੇ ਲੋਕ ਹੋਣਗੇ ਜਿਨ੍ਹਾਂ ਨੇ ਵੋਟ ਪਾਉਣ ਦਾ ਫੈਸਲਾ ਕਰਨਾ ਕਿ ਅਸੀਂ ਜਿਹੜੇ ਕੈਂਡੀਡੇਟ ਸਾਹਮਣੇ ਨੇ ਉਹਨਾਂ ਦੇ ਵਿੱਚੋਂ ਕਿਹਨੂੰ ਚੁਣਨਾ ਹੈ, ਉਹਨਾਂ ਨੂੰ ਕੀ ਸੰਬੋਧਨ ਕਰੋਗੇ ਅੰਤ? ਮੈਂ ਤਾਂ ਹਲਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਵੀ ਤੁਸੀਂ ਵਿਵਸਥਾ ਦੇ ਵਿੱਚ ਕਿਸੇ ਵੀ ਇੱਕ ਵਿਅਕਤੀ ਨੂੰ ਜਾਂ ਇੱਕ ਪਰਿਵਾਰ ਨੂੰ ਇੰਨਾ ਜ਼ਿਆਦਾ ਤਾਕਤਵਰ ਨਾ ਬਣਾਓ ਕਿ ਕੱਲ ਨੂੰ ਤੁਹਾਡੇ ਲਈ ਉਹ ਜਿੰਨ ਬਣ ਜਾਵੇ। ਤੁਹਾਡੇ ਲਈ ਉਹ ਜਿੰਨ ਬਣ ਜਾਏ। ਅਕਾਲੀ ਦਲ ਦਾ ਅੱਜ ਕੀ ਦੋਸ਼ ਹੈਗਾ? ਇੱਕ ਪਰਿਵਾਰ ਨੂੰ ਲੋਕਾਂ ਨੇ ਇੰਨਾ ਜ਼ਿਆਦਾ ਤਾਕਤਵਰ ਕਰ ਦਿੱਤਾ ਕਿ ਹੁਣ ਟਰਾਂਸਪੋਰਟ ਬਿਜ਼ਨਸ ਕੀ, ਮਾਈਨਿੰਗ ਕੀ, ਮੀਡੀਆ ਕੀ, ਇੰਡਸਟਰੀ ਕੀ, ਹੋਟਲ ਕੀ, ਹਸਪਿਟੈਲਿਟੀ ਕੀ, ਸਾਰੇ ਕਬਜ਼ਾ ਕਰ ਲਏ। ਫਿਰ ਬਾਅਦ ਹੁਣ ਅਸੀਂ ਕਹਿੰਦੇ ਅਸੀਂ ਉਹਨਾਂ ਨੂੰ ਬਣਾਉਣਾ ਨਹੀਂ, ਅਸੀਂ ਉਹਨਾਂ ਨੂੰ ਲੱਗਣੇ, ਅਸੀਂ ਇਹਨਾਂ ਨੂੰ ਹਰਾਉਣਾ, ਫਿਰ ਪਛਤਾਉਣ ਦਾ ਕੀ ਫਾਇਦਾ? ਮੈਂ ਚੱਬੇਵਾਲ ਹਲਕੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਵੀ ਟਾਈਮਲੀ ਸੰਭਲੋ। ਇੱਕ ਪਰਿਵਾਰ ਨੂੰ ਇੰਨਾ ਜ਼ਿਆਦਾ ਤਾਕਤਵਰ ਨਾ ਕਰੋ ਕਿ ਭਰਾ ਨੂੰ ਸਰਪੰਚ ਬਣਾ ਦਿਓ, ਉਹਨੂੰ MP ਬਣਾ ਦਿਓ, ਹੁਣ ਉਹਦੇ ਮੁੰਡੇ ਨੂੰ MLA ਬਣਾ ਦਿਓ। ਜੇ ਨਾ ਬਣ ਗਿਆ ਤਾਂ ਅਗਲਾ ਫਿਰ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਬਣਾਉਣ ਨੂੰ ਵੀ ਤਿਆਰ ਹੋ। ਤਾਂ ਮੇਰੀ ਬੇਨਤੀ ਹੈ, ਧਿਆਨ ਨਾਲ ਸੋਚੋ, ਆਪਣੇ ਹਲਕੇ ਬਾਰੇ ਸੋਚੋ, ਆਪਣੇ ਲੋਕਾਂ ਬਾਰੇ ਸੋਚੋ। ਕਿਸੇ ਦੇ ਪਰਸੋਨੇ ਦੇ ਵਿੱਚ ਮਗਰ ਲੱਗ ਕੇ ਆਪਣਾ ਭਵਿੱਖ, ਆਪਣੇ ਬੱਚਿਆਂ ਦਾ ਭਵਿੱਖ ਖਰਾਬ ਨਾ ਕਰੋ। ਤਾਂ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਤੁਲਨਾ ਕਰੋ। ਜੇ ਤੁਹਾਨੂੰ ਮੈਂ ਠੀਕ ਲੱਗਦਾ, ਮੇਰਾ ਕਿਰਦਾਰ ਤੁਹਾਨੂੰ ਠੀਕ ਲੱਗਦਾ, ਮੇਰੀ ਵਿਦਿਅਕ ਯੋਗਤਾ ਤੁਹਾਨੂੰ ਠੀਕ ਲੱਗਦੀ ਹੈ ਤਾਂ ਮੈਨੂੰ ਜ਼ਰੂਰ ਵੋਟ ਪਾਓ। ਮੈਂ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਜੀ। ਸੋ ਰਣਜੀਤ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਹਾਨੂੰ ਇੰਟਰਵਿਊ ਕਰਨ ਦਾ ਬੜਾ ਮਜ਼ਾ ਆਇਆ ਜੀ। ਤੁਸੀਂ ਬਹੁਤ ਅੱਛੇ ਔਰ ਵਧੀਆ ਸਵਾਲ ਪੁੱਛੇ ਜੀ। ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਐਡਵੋਕੇਟ ਰਣਜੀਤ ਕੁਮਾਰ ਹੋਣੀ, ਜਿਹੜੇ ਕਿ ਹੁਸ਼ਿਆਰਪੁਰ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਤੇ ਹੁਣ ਕਾਂਗਰਸ ਦੇ ਵੱਲੋਂ ਇਹਨਾਂ ਨੂੰ ਟਿਕਟ ਦੇ ਨਾਲ ਨਵਾਜਿਆ ਗਿਆ। ਮੈਦਾਨ ਦੇ ਵਿੱਚ ਨੇ, ਗੱਲਾਂ ਬਾਤਾਂ ਤੁਸੀਂ ਸਾਰੀਆਂ ਸੁਣੀਆਂ ਨੇ। ਉਹਨਾਂ ਦਾ ਏਜੰਡਾ ਸਮਝਣ ਦੀ ਕੋਸ਼ਿਸ਼ ਵੀ ਅਸੀਂ ਕੀਤੀ ਹੈ ਕਿ ਉਹਨਾਂ ਦੇ ਏਜੰਡੇ ਦੇ ਉੱਪਰ ਕੀ ਹੈ, ਕੀ ਉਹ ਕਰਨਾ ਚਾਹੁੰਦੇ ਨੇ ਲੋਕਾਂ ਦੇ ਲਈ। ਸੋ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੇ ਜ਼ਰੂਰ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।